ਤੇ ਹਾਲੇ ਜੰਗ ਲੱਗੀ ਨਹੀਂ ਤੇ ਅਮਰੀਕਾ ਤੱਕ ਨੂੰ ਪਤਾ ਲੱਗ ਗਿਆ ਵੀ ਇਹ ਕਰੈਕਟਰ ਨੇ ਕਹਿਣਾ ਰੈਡੀਏਸ਼ਨ ਗੈਰ ਹੀ ਜਾਨੀ ਕਿਤੇ ਇਹ ਕਰਕੇ ਜ਼ਰੂਰ ਨਹੀਂ ਇਹਦੇ ਨੇ ਇੱਕ ਖਵਾਜਾ ਸਰਾ ਜ਼ੁੰਮੀ ਨੇ ਵੱਢ ਲਿਆ ਤੂੰ ਇੰਜ ਚਿੰਬੜ ਰਿਹਾ ਹੈ ਤੇ ਠੀਕ 15 ਮਿੰਟ ਬਾਅਦ ਇਹ ਵੀ ਇੰਜ ਉੱਠਿਆ अस्सलाम वालेकुम जी नाज़रीन की हाल चाल सब ठीक ठाक राधी बाधी जे अस्सलाम वालेकुम अस्सलाम वालेकुम सारे का अस्सलाम वालेकुम अस्सलाम वालेकुम बाद जी ओके उस्ताद जी ਅੱਜ ਅਸੀਂ ਤੁਹਾਨੂੰ ਦੱਸਾਂਗੇ ਬਚਨ ਦੇ ਤਰੀਕੇ ਅਗਰ ਖੁਦਾ ਨਾ ਖਾਸਤਾ ਦੁਨੀਆ 'ਚ ਰੱਬ ਨਾ ਕਰੇ ਕੋਈ ਐਸਾ ਮਾਹੌਲ ਬਣ ਗਿਆ ਜੰਗ ਦੀ ਸੂਰਤ ਹਾਲ ਬਣ ਗਈ ਨਿਊਕਲੀਅਰ ਅੱਲਾ ਨਾ ਕਰੇ ਅੱਲਾ ਦੂਰ ਰੱਖੇ ਲੇਕਿਨ ਜੋ ਸੂਰਤ ਹਾਲ ਚੱਲਦੀ ਪਈ ਆ ਕਿਉਂਕਿ ਭਾਜੀ ਕੁਝ ਲੋਕ ਜਿਹੜੇ ਨੇ ਨਾ ਉਹ ਬਾਜ਼ਿਦ ਹੋਏ ਪਏ ਨੇ ਜੁੜੇ ਨੇ ਕਿ ਅਸੀਂ ਕੁਝ ਕਰਨਾ ਹੀ ਆ ਤੇ ਉਹਦਾ ਬਚਾਓ ਕੀ ਕਰਨਾ ਵਾ ਸਭ ਤੋਂ ਪਹਿਲੇ ਮੈਂ ਆਪ ਦੀ ਸੋਚਾਂਗਾ ਮੇਰੇ ਕੋ ਜਿਹੜਾ ਹੱਲ ਆ ਬੈਸਟ ਮੈਂ ਆਪਣਾ ਘਰ ਲੈਣਾ ਇੱਕ 2 ਮਰਲੇ ਦਾ 2 ਮਰਲਾ ਪਲਾਟ ਲੈਣਾ ਠੀਕ ਹੈ 2 ਮਰਲੇ ਦਾ ਪਲਾਟ ਲੈ ਕੇ ਉਹਨੂੰ ਮੈਂ ਪੁੱਠਾ ਛੱਤ ਲੈਣਾ ਵਾ ਥੱਲੇ ਨੂੰ ਇਹ ਕਿ ਤਾਂ ਜ਼ਮੀਨ ਥੱਲੇ ਨੂੰ ਥੱਲੇ ਨੂੰ ਛੱਤ ਲੈਣਾ ਉਹਨੂੰ ਮੈਂ ਵਿੱਚ ਵਾੜਿਆ ਬੇਸਮੈਂਟ ਹੈ ਉੱਤੋਂ ਬਿਲਕੁਲ ਮੈਂ ਪਲਾਟ ਰੱਖਣਾ ਕਿ ਖਾਲੀ ਆ ਉੱਤੋਂ ਮੈਂ ਬਲਕਿ ਕੂੜਾ ਲੋਕਾਂ ਨੂੰ ਕਹਿੰਦੇ ਇੱਥੇ ਸਿੱਟੋ ਬਿਲਕੁਲ ਇੰਜ ਲੱਗੇ ਵੀ ਕੱਖ ਨਹੀਂ ਨਥੀ ਖਾਲੀ ਪਲਾਟ ਆ ਸਾਈਡ ਤੋਂ ਕਰਕੇ ਨਾ ਪਿਛਲੀ ਸਾਈਡ ਤੋਂ ਥੋੜੀ ਜਿਹੀ ਮੈਂ ਪੌੜੀ ਥੱਲੇ ਨੂੰ ਕੱਢਣੀ ਆ ਤੇ ਮੈਂ 80 ਫੁੱਟ ਥੱਲੇ ਜਿੱਥੋਂ ਪਾਣੀ ਕਿੰਨਾ ਨਿਕਲਦਾ ਕਿੰਨੇ ਫੁੱਟ ਤੋਂ 100 ਪਾਣੀ ਤੋਂ 2 ਫੁੱਟ ਉੱਤੇ ਤੱਕ ਮੈਂ ਫਰਸ਼ ਪਾ ਕੇ 2 ਮਰਲੇ ਸੋਹਣਾ ਅੰਦਰ ਬਣਾ ਕੇ ਦੁਨੀਆ ਦੀ ਹਰ ਸਹੂਲਤ ਵਿੱਚ ਰੱਖ ਲੈਣੀ ਦੁਨੀਆ ਤੋਂ ਬਰਾ ਦੇ ਕੇ ਵੀ ਦੁਨੀਆ ਦੀ ਹਰ ਸਹੂਲਤ ਨਹੀਂ ਜੀਣ ਵਾਲੀ ਜਿਹੜੀ ਜੀਣਾ ਕਿ ਮੈਨੂੰ ਅਗਰ 2 ਮਹੀਨੇ 6 ਮਹੀਨੇ ਸਰਵਾਈਵ ਕਰਨਾ ਪਵੇ ਮੈਂ ਉੱਥੇ ਬਾਬਾ ਜੀ ਕਰ ਲਵਾਂ ਸਰਵਾਈਵਲ ਸਾਰਾ ਤੁਹਾਡਾ ਸਾਡੀ ਆਕਸੀਜਨ ਕਿਦਾਂ ਲਓ ਥੱਲੇ ਏਡੀ ਨੱਲੇ ਮੈਂ ਤੁਹਾਡੇ ਜਿੰਨੇ ਸਵਾਲ ਹੈਗੇ ਜੇ ਤੁਸੀਂ ਸੋਚ ਲਓ ਮੈਂ ਤੁਹਾਨੂੰ ਸਾਰਿਆਂ ਦਾ ਜਵਾਬ ਦਿਆਂਗਾ ਟੈਨਸ਼ਨ ਨਹੀਂ ਲੈਣੀ ਆਕਸੀਜਨ ਸਭ ਤੋਂ ਪਹਿਲੇ ਮੇਰਾ ਸਾਰਾ ਆਕਸੀਜਨ ਤੇਰਾ ਬਸ ਠੀਕ ਹੈ ਠਹਿਰ ਜਾ ਜਿਹੜਾ ਬੰਦਾ ਇੰਨਾ ਕੁਝ ਕਰ ਰਿਹਾ ਉਹ ਬੇਵਕੂਫ ਆਕਸੀਜਨ ਦਾ ਨਹੀਂ ਸੋਚੂਗਾ ਕਿਹਦਾ ਬੇਵਕੂਫ ਤੈਨੂੰ ਮੈਂ ਦੱਸਦਾ ਹਾਂ ਮੇਰੀ ਗੱਲ ਸੁਣ ਔਰ ਮੈਂ ਫੜਿਆ ਕਿੱਥੋਂ ਜਾਣਾ ਅਗਰ ਉੱਤੇ ਦੁਸ਼ਮਣਾਂ ਦੇ ਫੌਜੀ ਫਿਰਦੇ ਹੋਏ ਕਿ ਆਹ ਕੀ ਹੈ ਪੌੜੀ ਥੱਲੇ ਜਾ ਰਹੀ ਤੇ ਮੈਂ ਤਾਂ ਫੜਿਆ ਗਿਆ ਉਹਦਾ ਪੌੜੀ ਦਾ ਡਿਜ਼ਾਈਨ ਮੈਂ ਐਸਾ ਬਣਾਉਣਾ ਕਿ ਜਦੋਂ ਇੰਜ ਕਰਕੇ ਖੋਲ ਕੇ ਤੁਸੀਂ ਬੰਦ ਕਰਨਾ ਨਾ ਉਹਨੇ ਪੂਰੇ ਮਾਹੌਲ ਦੇ ਨਾਲ ਰਲ ਜਾਣਾ ਅਕਸਰ ਦੇਖਿਆ ਘਰਾਂ 'ਚ ਚੱਲਦੀ ਰੀਲ ਕਿ ਇੰਜ ਦਰਾਜ਼ ਬਣਿਆ ਤੈਨੂੰ ਪਤਾ ਨਹੀਂ ਇਹਦੇ ਪਿੱਛੇ ਦਰਾਜ਼ ਆ ਇਹਦੇ ਪਿੱਛੇ ਰਸਤਾ ਵਾ ਅੱਗੇ ਬਾਰੀ ਬਣੀ ਕੱਪੜੇ ਪਏ ਉਹ ਪੂਰੀ ਬਾਰੀਆਂ 'ਚ ਖੋਲਦੀ ਪਿੱਛੋਂ ਸੁਰੰਗ ਜੀ ਅੰਦਰ ਨੂੰ ਜਾਂਦੀ ਜਦੋਂ ਉਹਨੂੰ ਤੁਸੀਂ ਬੰਦ ਕਰ ਲੈਣਾ ਨਾ ਥੱਲੇ ਮੈਂ ਫੋਨ ਕਰਨਾ ਇੱਕ ਦੋਸਤ ਨੂੰ ਕਿ ਇਹਦੇ ਉੱਤੇ ਸਾਰਾ ਕੂੜਾ ਪਾ ਦੇ ਬੰਦ ਕਰਕੇ ਹਾਂ ਅਗਰ ਦੋਸਤ ਨਾ ਵੀ ਹੋਇਆ ਤੇ ਮੈਂ ਉਹਨੂੰ ਬੰਦ ਕਰਕੇ ਜਦੋਂ ਬੰਦ ਹੋਣਾ ਨਾ ਤੇ ਉਹਨੇ ਬਿਲਕੁਲ ਪਤਾ ਨਹੀਂ ਲੱਗਣਾ ਵੀ ਇੱਥੇ ਕੋਈ ਹੈ ਗੱਲ ਹੁਣ ਥੱਲੇ ਪੌੜੀਆਂ ਜਾਈ ਜਾ ਰਹੀਆਂ ਨੇ 3 ਫਲੋਰ ਥੱਲੇ ਨੂੰ ਆ ਠੀਕ 80 ਫੁੱਟ 80 ਫੁੱਟ 20 ਫੁੱਟ ਦਾ ਇੱਕ ਫਲੋਰ 20 ਫੁੱਟ 2 ਮਰਲੇ ਦੇ 2-3 ਫਲੋਰ ਬਣਾ ਲੈਣੇ ਥੱਲੇ ਨੂੰ ਛੱਤ ਲੈਣੀ ਹੈ ਯਾਨੀ 20 ਫੁੱਟ ਤੋਂ ਬਾਅਦ ਇੱਕ ਫਲੋਰ ਆ ਗਿਆ 20 ਫੁੱਟ ਤੋਂ ਬਾਅਦ ਦੂਜਾ 20 ਫੁੱਟ ਤੋਂ ਬਾਅਦ ਤੀਜਾ 20 ਫੁੱਟ ਤੋਂ ਬਾਅਦ 80 ਫੁੱਟ ਤੇ ਚੌਥਾ ਜਿੱਥੋਂ ਪਾਣੀ ਨੁੱਕਰ ਤੋਂ ਕਰਕੇ ਨਾ ਪਾਣੀ ਕੱਢ ਲੈਣਾ ਮੋਟਰ ਲਾਉਣੀ ਨਹੀਂ ਜਰਾ ਮਾਲਣਾ ਉੱਥੇ ਡੋਂਗਾ ਭਰਿਆ ਲਾ ਲਿਆ ਉੱਥੇ ਛੱਤ ਪਾਣੀ ਤੇ ਲੱਗ ਗਈ ਆ ਤੁਹਾਡੀ ਨਹੀਂ ਜਿਹੜਾ ਆਖਰੀ ਫਲੋਰ ਆ ਉਹਦੇ ਉਹਦੇ ਅੱਧੇ ਫੁੱਟ ਤੇ ਥੱਲੇ ਪਾਣੀ ਦੇ ਉੱਥੋਂ ਨਹੀਂ ਤੋੜਨੀ ਉੱਥੋਂ ਨੁੱਕਰ ਤੇ ਇੰਜ ਕਰਕੇ ਖੂਹ ਜਾ ਕੱਢਣਾ ਤੇ ਉੱਥੋਂ ਡੋਂਗਾ ਲਾ ਲੈਣਾ ਪਲਾਸਟਿਕ ਦਾ ਸਾਹਮਣੇ ਉੱਥੇ ਬੈਠੇ ਨਹਾਈ ਗਏ ਬਸ ਠੀਕ ਇਹ ਹੋ ਗਿਆ ਕੰਮ ਜਿਹੜਾ ਉੱਤਰ ਤੇ ਪਹਿਲਾ ਫਲੋਰ ਆ ਪਹਿਲੇ ਫਲੋਰ ਤੇ ਮੈਂ ਉਹ ਚੀਜ਼ਾਂ ਰੱਖਣੀਆਂ ਨੇ ਯਾਨੀ ਉਹਦਾ ਪਹਿਲਾ ਫਲੋਰ ਹੋਣਾ ਨਾ ਉਹ ਸਾਡੀ ਗੈਲਰੀ ਹੋਣੀ ਹੈ ਥੱਲੇ ਜਿੱਥੇ ਅਸੀਂ ਰਹਿਣਾ ਉੱਥੇ ਦੀ ਉਹ ਗੈਲਰੀ ਹੈ ਵੀ ਸਾਰੀਆਂ ਚੀਜ਼ਾਂ ਚੋਂ ਉੱਥੇ ਰੱਖੀਆਂ ਨੇ ਦੂਜਾ ਜਿਹੜਾ ਫਲੋਰ ਆ 2 ਮਰਲੇ ਦਾ ਉਹਦੇ 'ਚ 3-4 ਬੈੱਡ ਲਾ ਦੇਣੇ ਇੱਕ ਸਨੋਕਰ ਰੱਖ ਲਿਓ ਨਹੀਂ ਬੈੱਡ ਲਾ ਦੇਣੇ LCDਆਂ ਬੈੱਡ ਕੇਬਲ ਲੱਗੀ ਹੋਏਗੀ ਉੱਥੇ ਉਸ ਤੋਂ ਜਿਹੜਾ ਥੱਲੇ ਵਾਲਾ ਵਾ ਉਹ ਸਾਰਾ ਖਾਣ ਪੀਣ ਟੇਬਲ ਲੱਗੇ ਨੇ ਕਿਚਨ ਨਿਜ਼ਾਮ ਪਾਣੀ ਜਿੱਥੇ ਚਾਹੀਦਾ ਸਾਰਾ ਉਹ ਸਾਰਾ ਹੁਣ ਮੈਂ ਲਿਸਟ ਬਣਾ ਲਈ ਆ ਵੈਪਰ ਤੋਂ ਲੈ ਕੇ AC ਤੱਕ ਇਹ ਚੀਜ਼ਾਂ ਉੱਥੇ ਲਾ ਦੇਣੀਆਂ ਨੇ ਠੀਕ ਹੈ ਹੁਣ ਆਕਸੀਜਨ ਦਾ ਤੁਸੀਂ ਪੁੱਛਿਆ ਸੀ ਸਾਹ ਕਿਦਾਂ ਆਏਗਾ
ਆਕਸੀਜਨ ਦਾ ਇੱਕ ਮੈਂ 4 ਇੰਚੀ ਦਾ ਪੈਪ ਥੱਲਿਓਂ ਪੂਰਾ ਨੁੱਕਰ ਤੋਂ ਬਾਹਰ ਤੱਕ ਕੱਢ ਦੇਣਾ। ਐਵੇਂ ਨਹੀਂ ਤੁਸੀਂ ਉਸਤਾਦ ਕਹੇ। ਉਹਦੇ ਥੱਲੇ ਕੰਪਿਊਟਰ ਵਾਲਾ ਇੱਕ ਪੱਖਾ ਹੁੰਦਾ ਐਡਾ ਕੁ, ਜਿਹੜਾ ਅਸੀਂ ਇੱਥੇ ਲੱਗੇ ਲਾਈਦਾ, ਐਡਾ 4 ਇੰਚੀ ਦਾ। ਹਾਂ ਉਹਦੇ ਪੱਖਾ ਲਾਉਣਾ, ਉਹਨੇ ਉੱਤੋਂ ਵਾਹ ਖਿੱਚ ਲੈਣੀ। ਵਾਹ ਤੇ ਹੋਣੀ ਨਾ ਉਧਰੋਂ ਦੀ, ਉਹਨੇ ਜਰਾ ਮਜ਼ੀਦ ਖਿੱਚ ਕੇ 3 ਫਲੋਰਾਂ ਤੇ, ਯਾਨੀ ਇੰਜ 1 ਫਲੋਰ, ਦੂਜਾ ਫਲੋਰ, ਤੀਜਾ ਫਲੋਰ, ਉਹ ਪੈਪ ਜਾ ਰਿਹਾ ਹਰ ਕਮਰੇ 'ਚ। ਉੱਥੋਂ ਪੈਪ ਕੱਟ ਕੇ ਉੱਥੇ ਪੱਖਾ ਲਾਇਆ, ਯਾਨੀ ਉਹ ਜਿਹੜਾ ਵੈਂਟੀਲੇਸ਼ਨ ਜਿਹੜਾ ਨਾ ਉਹ 3 ਦੇ ਆ ਰਿਹਾ। ਠੀਕ ਹੈ। ਪਲੱਸ ਆਕਸੀਜਨ ਗੈਸ ਵਾਲੇ ਸਿਲੰਡਰ ਰੱਖ ਲੈਣੇ। ਉਹ ਜਿਹੜਾ ਗੋਦਾਮ ਤੇ ਦੱਸਿਆ ਨਹੀਂ ਗੈਲਰੀ ਪਹਿਲਾ ਪੋਰਸ਼ਨ, ਉੱਥੇ ਸਿਲੰਡਰ ਰੱਖ ਲੈਣੇ 6 ਮਹੀਨੇ 8 ਮਹੀਨੇ ਵਾਲੇ ਐਟੈਕ। ਅਗਰ ਜ਼ਿਆਦਾ ਆਕਸੀਜਨ ਚਾਹੀਦੀ ਉੱਥੇ ਫਿੱਟ ਹੋਣਗੇ ਤਾਂ ਜਾਓ ਮੂੰਹ ਵਿੱਚ ਦਿਓ, ਸਾਹ ਲੈ ਕੇ ਆ ਜਾਓ। ਬਾਕੀ ਉਹ ਪੱਖਾ ਵੀ ਕੰਮ ਕਰਦਾ ਰਹੇਗਾ। ਉੱਤੋਂ ਉਹਨੂੰ ਮੈਂ ਬਾਹਰ ਕੱਢ ਦੇਣਾ, ਇੰਝ ਲੱਗੇਗਾ ਪਰਨਾਲਾ ਵਾ। ਉੱਥੋਂ ਵੇਖ ਕੇ ਪਤਾ ਚੱਲ ਜਾਏਗਾ ਕਿ ਇੱਥੇ ਕੋਈ ਹੋ ਗਿਆ। ਨਹੀਂ, ਮੈਂ ਉੱਥੇ ਬੋਰਡ ਲਾ ਦਾਂਗਾ ਕਿ यहाँ ਕੋਈ ਨਹੀਂ ਲੁਕਾ। ਕੋਈ ਨਹੀਂ ਲੁਕਾ, ਪਾਈਪਸ ਦੇਖਣਾ ਮਨਾ ਹੈ। ਆਹੋ ਅੱਛਾ, ਉਹ ਕੀ ਕਰਨਗੇ ਜ਼ਿਆਦਾ ਤੋਂ ਜ਼ਿਆਦਾ? ਕਿ ਇੱਕ ਮਿਸਾਲ ਕੋ ਲੰਘਦਾ, ਉਹਨਾਂ ਨੇ ਪੈਪ ਨੂੰ ਕਰਨਾ, ਉਹਦੇ ਕਈ ਪਰਨਾਲੇ ਨੇ। ਮੈਂ ਇੱਕ ਹੋਰ ਕਰਾਂਗਾ ਅਰਸਤੂ ਵਾਲਾ ਕੰਮ। ਅਰਸਤੂ ਤੂੰ ਸੁਣਿਆ ਵਾ? ਉਹ ਜਿਹੜਾ ਸੀ ਅਫਲਾਤੂਨ, ਅਫਲਾਤੂਨ। ਉਹਨਾਂ ਦੀ ਇੱਕ ਗੱਲ ਪਤਾ ਨਹੀਂ, ਉਹ ਹਕੀਮ ਲੁਕਮਾਨ ਸਾਹਿਬ ਦੇ ਸ਼ਾਗਿਰਦ ਸੀ। ਬਹੁਤ ਸਾਰੀਆਂ ਉਹਨਾਂ ਦੀਆਂ ਕਿਆਸ ਰਾਈਆਂ ਨੇ, ਲੇਕਿਨ ਉਹਦੇ 'ਚ ਇੱਕ ਕਿਆਸ ਰਾਈ ਇਹ ਵੀ ਆ ਕਿ ਵੀ ਉਹ ਹਕੀਮ ਲੁਕਮਾਨ ਸਾਹਿਬ ਦੇ ਸ਼ਾਗਿਰਦ ਸੀ ਤੇ ਬਹੁਤ ਤੇਜ਼ ਸੀ। ਉਹਨਾਂ ਦੀ ਇੱਕ ਇਹ ਵੀ ਗੱਲ ਆ ਵੀ ਉਹ ਸ਼ਰਾਰਤੀ ਬਹੁਤ ਸੀ। ਅਫਲਾਤੂਨ ਨੇ ਬੱਚਿਆਂ ਨੂੰ ਕਹਿੰਦਾ ਯਾਰ ਇਹ ਅਫਲਾਤੂਨ ਆ, ਪੂਰਾ ਟਿਕਦਾ ਨਹੀਂ। ਉਹ ਇਦਾਂ ਦੀ ਉਹਨਾਂ ਦੀ ਤਬੀਅਤ ਸੀ। ਅੱਛਾ, ਸ਼ਖਸੀਅਤ ਸੀ ਕੋਈ? ਜੈਨਵਨ ਸੀ ਅਫਲਾਤੂਨ। ਇਹ ਤੇ ਡਿਸ਼ ਦਾ ਨਾਂ ਸਮਝਦੇ ਆ ਕਿ ਖਾਣ ਵਾਲੀ ਸ਼ੈ। ਅਫਲਾਤੂਨ ਆਦਮੀ ਸਹੀ ਸੀ, ਲੇਕਿਨ ਅੱਗੋਂ ਨਹੀਂ ਮੈਨੂੰ ਪਤਾ ਇਹ ਹਕੀਕਤ। ਮੈਂ ਜੋ ਸੁਣਿਆ ਕਿ ਵੀ ਉਹ ਹਕੀਮ ਸਾਹਿਬ ਕਿਸੇ ਦੇ ਦਿਮਾਗ 'ਚ ਚਲਾ ਗਿਆ, ਕੋਈ ਚੀਜ਼ ਵੜ ਗਈ ਨੱਕ ਥਾਣੀ ਜਾਂ ਕੰਨ ਖਜੂਰਾ ਟੈਪ, ਉਹਨੇ ਅੱਗੋਂ ਦਿਮਾਗ ਉੱਤੋਂ ਐ ਫੜ ਲਿਆ, ਉਹ ਜਿਹੜੇ ਹੁੰਦੇ ਨੇ। ਤੇ ਹੁਣ ਉਹ ਹਕੀਮ ਸਾਹਿਬ ਨੇ ਉਹਦਾ ਦਿਮਾਗ ਉੱਤੋਂ ਕੱਟਿਆ ਵਾ ਤੇ ਉਹਨੂੰ ਬਾਹਰ ਕੱਢਿਆ ਸ਼ਰਾਰਤੀ ਨੂੰ ਕਿ ਤੂੰ ਬਾਹਰ ਨਿਕਲ, ਮੈਂ ਜਰਾ ਸੀਰੀਅਸ ਕੰਮ ਕਰ ਰਿਹਾ, ਤੂੰ ਬਹੁਤ ਬੋਲਦਾ। ਉਹਦੇ ਉੱਤੇ ਮੋਰਾ ਵੀ ਸੀ ਕੋਈ, ਜਿੱਥੋਂ ਤੋਂ ਨਜ਼ਰ ਆਉਂਦਾ ਸੀ। ਉਹਨੂੰ ਹੁਣ ਚੈਨ ਨਾ ਆਵੇ ਕਿ ਯਾਰ ਮੈਂ ਬਾਹਰ ਕਿਉਂ ਆ, ਮੈਂ ਵੀ ਡਾਕਟਰ ਹਾਂ, ਹਕੀਮ ਆ। ਤੇ ਉਹ ਉੱਤੇ ਚੜ ਕੇ ਉੱਤੋਂ ਵੇਖ ਰਿਹਾ ਕਿ ਹਕੀਮ ਸਾਹਿਬ ਕੀ ਕਰ ਰਹੇ। ਉੱਤੋਂ ਹਕੀਮ ਸਾਹਿਬ ਨੇ ਉਹਦਾ ਟਿੱਕੀ ਖੋਲੀ ਉੱਤੋਂ, ਤੇ ਉਹ ਬਿੱਛੂ ਨੇ ਇੰਜ ਪੂਰਾ ਫੜਿਆ ਤੇ ਹਕੀਮ ਸਾਹਿਬ ਉਹਨੂੰ ਚਿਮਟੀ ਨਾਲ ਇੰਜ ਕਰ ਲਿਆ ਤੇ ਉਹ ਨਹੀਂ ਲੱਥ ਰਿਹਾ। ਉਹਨੇ ਜਗੜਬੰਦ ਲਾਇਆ ਆਪਣਾ ਪੂਰਾ। ਉਹਨੇ ਉੱਤੋਂ ਹਿਸਾਬ ਲਾਇਆ, ਉਹਨੇ ਕਿਹਾ ਹਕੀਮ ਸਾਹਿਬ ਇਹਨੂੰ ਨਾ ਤੱਤੀ ਕਰਕੇ ਕੋਈ ਚੀਜ਼ ਲਾਓ। ਅੱਛਾ, ਇਹਨੂੰ ਤੱਤੀ ਕਰਕੇ ਕੋਈ ਚੀਜ਼ ਲਾਓ, ਆਪਣਾ ਆਪ ਛੱਡੇਗਾ ਤਾਂ ਚੁੱਕ ਲੈਣਾ। ਹਕੀਮ ਨੇ ਦੇਖਿਆ, ਉਹਨੇ ਕਿਹਾ ਯਾਰ ਗੱਲ ਤੇ ਪਤਾ ਹੈ ਤੇ ਮਤਲਬ ਹਟਦਾ ਨਹੀਂ ਆ ਗਿਆ ਉੱਤੋਂ, ਲੇਕਿਨ ਗੱਲ ਸਹੀ ਹੈ। ਹਕੀਮ ਸਾਹਿਬ ਨੇ ਗਰਮ ਚੀਜ਼ ਕੀਤੀ ਮਾੜੀ ਜਿਹੀ, ਉਹਦੇ ਨਾਲ ਲਈ ਉਹਨੇ ਇੰਜ ਛੱਡਿਆ। ਹਾਂ ਮਰ ਗਿਆ ਟੈਪ, ਆਹੋ ਆਹ ਮਰ ਗਿਆ ਟੈਪ ਉਹਨੇ ਕੀਤਾ। ਹਕੀਮ ਸਾਹਿਬ ਨੇ ਤਾਂ ਚੁੱਕ ਲਿਆ। ਨਾਲ ਹਕੀਮ ਸਾਹਿਬ ਨੇ ਉਹਨੂੰ ਕਹਿਤਾ ਵੀ ਅੰਦਰ ਮੈਂ ਤੈਨੂੰ ਫੇਰ ਵੀ ਨਹੀਂ ਆਉਣ ਦੇਣਾ। ਸਮਝ ਆ ਰਹੀ ਗੱਲ ਦੀ? ਉਹ ਅਫਲਾਤੂਨ ਆ। ਉਹਨੇ ਕੀ ਕੀਤਾ, ਉਹਨੂੰ ਪਤਾ ਲੱਗਾ ਵੀ ਮੇਰੀ ਮੌਤ ਦਾ ਵਕਤ ਕਰੀਬ ਆ ਗਿਆ ਵਾ। ਉਹਨੇ ਆਪਣੇ ਵਰਗੇ ਕਿੰਨੇ ਬਣਾ ਲਏ, ਵਿੱਚ ਆਪ ਵੀ ਖਲੋ ਗਿਆ, ਸੇਮ ਸਟੈਚੂ ਬਣਾ ਲਏ। ਉਹ ਅਕਸਰ ਫਿਲਮਾਂ 'ਚ ਵੀ ਇਹਨਾਂ ਨੇ ਇਹ ਕੀਤਾ ਵਾ। ਰੋਬਰਟ ਫਿਲਮ 'ਚ ਉਹ ਜਿਹੜੀ ਉਹਦੀ ਆ ਰਜਨੀਕਾਂਤ, ਉਹ 'ਚ ਵੀ ਕੀਤਾ ਵਾ। ਇਹ ਅਸਲ ਉਹਦੀ ਗੱਲ ਆ, ਉਹਨੇ ਕਿੰਨੇ ਬੜੇ ਆਪਣੇ ਆਪ ਨੂੰ ਬਣਾ ਲਏ। ਉਹ ਤੋਬਾ ਨੌਜ਼ ਬਿੱਲਾ ਗੱਲ ਬਣੀ ਆ ਕਿ ਜੋ ਫਰਿਸ਼ਤਾ ਆਇਆ ਜਾਨ ਕੱਢਣ ਵਾਲਾ, ਉਹਨੇ ਦੇਖਿਆ ਯਾਰ ਇਹ ਸਾਰੇ ਇੱਕੋ ਜਿਹੇ, ਜੋ ਵੀ ਵਿੱਚ ਖਲੋਤਾ। ਉਹਨੇ ਕਿਹਾ ਯਾਰ ਇਹ ਹੈ ਜਜ਼ਬਾਤੀ, ਇਹਦੇ ਕੋਲ ਰਿਹਾ ਨਹੀਂ ਜਾਣਾ, ਇਹਨੂੰ ਮੈਂ ਕਿਸੇ ਇੱਕਦਮ ਨਾ ਖਲੋਤਾ ਕਹਿੰਦਾ ਲੈ ਵੀ ਬਣਾਉਣਾ ਲਿਆ, ਅਖੀਰ ਕਰ ਗਿਆ ਬਈ। ਅੱਛਾ, ਫਰਿਸ਼ਤਾ ਕਹਿ ਰਿਹਾ ਲੈ ਵੀ ਬਣਾਉਣ ਵਾਲਿਆ ਅਖੀਰ ਕਰ ਗਿਆ ਬਈ, ਕਿਤੇ ਵੀ ਨਹੀਂ ਪਤਾ ਲੱਗ ਰਿਹਾ ਵੀ ਮਤਲਬ ਕਿ ਕੋਈ ਕਮੀ ਹੈਗੀ ਹੈ, ਲੇਕਿਨ ਇੱਕ ਛੱਡ ਗਿਆ ਗੱਲ, ਫਾਲਟ ਦੱਸ। ਇੱਕ ਫਾਲਟ ਛੱਡ ਗਿਆ। ਉਹਨੂੰ ਹੁਣ ਇਹ ਕਿ ਮੇਰੇ ਕੰਮ 'ਚ ਫਾਲਟ। ਉਹ ਕੋਲ ਆ ਕੇ ਕਹਿੰਦਾ ਕਿਹੜਾ ਭਾਈ ਕਿਹੜਾ? ਸਮਝ ਆਈ? ਕਹਿੰਦਾ ਉਹ ਕਿਹੜਾ? ਉਹਨੇ ਨੱਪ ਲਿਆ। ਉਹ ਅਫਲਾਤੂਨ ਆ, ਉਹਦੇ ਬਾਰੇ 'ਚ ਗੱਲ ਮਸ਼ਹੂਰ ਆ ਅਫਲਾਤੂਨ ਦੀ। ਅੱਛਾ ਅੱਛਾ, ਠੀਕ ਹੈ ਜੀ ਭਾਜੀ। ਉਹ ਹੁਣ ਮੈਂ ਕੀ ਕਰਨਾ ਚਾਹੁੰਦਾ, ਮੈਂ ਪਰਨਾਲਾ ਨਹੀਂ ਕੱਢਣਾ ਬਾਹਰ, ਮੈਂ ਉਹਦੇ ਲਾਗੇ ਨਾ ਫੇਕ ਕਿੰਨੇ ਹੀ ਪਰਨਾਲੇ ਤਾਂ ਕਰ ਦੇਣੇ। ਉਹਨੂੰ ਇਹ ਨਾ ਪਤਾ ਲੱਗੇ ਅਸਲ ਪਰਨਾਲਾ ਕਿਹੜਾ ਜਿਹੜਾ ਥੱਲੇ ਜਾ ਰਿਹਾ, ਜਿਹੜਾ ਸਾਹ ਭੇਜ ਰਿਹਾ ਉਹ ਕਿਹੜਾ ਵਾ। ਸਾਡੀ ਕੋਈ ਉਹਨੂੰ ਮਤਲਬ ਕਿ ਦੁਸ਼ਮਣ ਦਾ ਟਿਕਾਣਾ ਸਮਝ ਕੇ ਨਾ ਕੋਈ ਉੱਥੇ ਮਜ਼ਾਇਲ ਮਾਰ ਦੇਵੇ। ਮਜ਼ਾਇਲ ਮੋਰਾ ਤਾਂ ਰਹੂ ਨਾ, ਉਹ ਤੇ ਕੂੜੇ ਵਾਲਾ ਪਲਾਟ ਆ। ਉੱਥੇ ਕਿਸੇ ਨੂੰ ਪਤਾ, ਉਹਨੂੰ ਪਤਾ ਨਹੀਂ ਵੀ ਥੱਲੇ ਇੱਕ ਯੂਰਪ ਟਾਈਪ ਦੁਨੀਆ ਬਾਤ ਕੀਤੀ ਇਹਨੇ। ਇਹ ਵੀ ਇੱਕ ਮਸਲਾ ਥਾ ਕੀ ਤੁਹਾਡੇ ਬਣੇ ਮਕਾਨ ਦਾ ਹੀ ਪਲਾਟ ਨਾ ਵੇਚ ਜੇ ਯਾਰ, ਉਤੋਂ ਹੀ ਵਿਕੂਗਾ ਨਾ। ਕਿਸੇ ਨੂੰ ਪਤਾ ਕਿ ਥੱਲੇ ਅਸਲ ਮਾਲਕ ਤੇ ਥੱਲੇ, ਜੇ ਉਹਨੇ ਥੱਲੇ ਕੋਈ ਰਜਿਸਟਰੀ ਮੇਰੇ ਕੋਲ ਹੋਏਗੀ, ਵਿਕੇਗਾ ਕਿੱਦਾਂ?
ਔਰ ਮੈਂ ਬਾਹਰ ਆਉਂਦੇ ਜਾਂਦੇ ਰਹਿਣਾ ਵਾ, ਪੂਰੇ ਸ਼ਹਿਰ ਨੂੰ ਪਤਾ ਲੱਗ ਜਾਣਾ ਕਿ ਮੈਂ ਇੱਥੇ ਰਹਿੰਦਾ ਥੱਲੇ। ਇਹ ਉੱਤੇ ਰਜਿਸਟਰੀ ਦੀ ਮਾੜੀ ਜੀ ਨੋਕ ਬਾਹਰ ਕੱਢ ਦੇਣਾ ਨਾ। ਸਾਥੀ ਨੇ ਦੱਸਿਆ ਕਰਦਾ ਯਾਰ ਮੈਂ ਜ਼ਰਾ ਗੁਪਤ ਹੋਇਆ ਵਾਂ ਕਸ਼ਮੀਰ ਪੁਲ ਤੇ ਆ ਜਾਗਾ, ਉੱਥੇ ਹੀ ਮੇਰਾ ਪਲਾਟ ਬਾਹਰ ਪੈਪ ਨਿਕਲਿਆ। ਮੈਂ ਇੰਨਾ ਕੁ ਸਾਰਿਆਂ ਨੂੰ ਦੱਸ ਦੇਣਾ ਕਿ ਹਰ ਇੱਕ ਨੇ ਕਿਆ ਕਰਨਾ, ਉਹ ਯਾਰ ਸਜਾਦ ਕਿੱਥੇ, ਉਹਨੇ ਕਹਿਣਾ ਯਾਰ ਉਹ ਆਪਣੇ ਘਰ ਲੁਕਿਆ ਉੱਥੇ ਥੱਲੇ, ਸਾਨੂੰ ਨੀ ਪਤਾ ਕਿੱਥੇ, ਥੱਲੇ ਕਿੰਨੇ ਹੀ ਕੰਮ ਛੇੜ ਲੈ ਥੱਲੇ। ਸਾਨੂੰ ਨੀ ਪਤਾ ਕਿੱਥੇ ਆ, ਉੱਥੇ ਲੁਕਿਆ ਥੱਲੇ। ਕਦੀ ਬਿਜਲੀ ਵਾਲਾ ਆ ਰਿਹਾ, ਕਦੀ ਇਲੈਕਟ੍ਰਿਕ, ਕਦੀ ਫਾਰਮਰ ਆ ਰਿਹਾ। ਤੇ ਹਾਲੇ ਜੰਗ ਲੱਗੀ ਨਹੀਂ ਤੇ ਅਮਰੀਕਾ ਤੱਕ ਨੂੰ ਪਤਾ ਲੱਗ ਗਿਆ ਵੀ ਇਹ ਕਰੈਕਟਰ ਨੇ ਕਹਿਣਾ। ਇੰਨਾ ਸੇਫ ਹੋਇਆ। ਆਹੋ ਨਹੀਂ ਨਾ, ਇਹਦੇ ਹੁੰਦਾ ਹੀ ਵਾਇਰਲ ਹੋ ਜਾਣਾ। ਨਹੀਂ ਗੁਪਤ ਮਾਹੌਲ ਇਹ ਕਰਕੇ ਉਹਦੇ ਉੱਤੇ ਫਿਰ ਮੈਂ ਛੱਤ ਲੈਣਾ, ਫਿਰ ਉੱਥੇ ਰਹਿਣਾ। ਜਦੋਂ ਦੇਖਿਆ ਨਾ ਕਿ ਹਾਲਾਤ ਐਸੇ ਹੋ ਗਏ ਨੇ ਕਿ ਵੀ ਹਾਲਾ ਪੈ ਗਈ ਆ, ਸਾਰਿਆਂ ਨੂੰ ਕਹਿਣਾ ਚਲੋ ਵੀ ਥੱਲੇ। ਨਹੀਂ, ਦੋ ਮੂੰਹਾਂ ਘਰ, ਹਾਂ ਦਮੂਈ ਹਾਊਸ। ਲੇਕਿਨ ਇਹ ਬਹੁਤ ਦਮੂਈ ਹਾਊਸ, ਹਾਂ ਬਾਹਰ ਲਹਾ ਲੈਣਾ मैं दमुई हाउस। मैं बाहर क्लियर लगाना, धोखा नहीं करा करना। इसके नीचे भी मंजिलें हैं, इसके नीचे मंजिलें और भी हैं। ਆਏ ਆਏ ਅਗਰ ਮੈਂ ਉੱਤੇ ਆਉਣਾ ਥੱਲੇ ਵੀ ਆਹੋ ਜਿੰਨਾ ਮੈਂ ਬਾਹਰ ਆਉਣਾ ਮੈਂ ਵਿੱਚ ਵੀ। ਸਾਥੀ ਬਹੁਤ ਮੁਸ਼ਕਲ ਆ, ਖਰਚਾ ਤਲਬ ਕੰਮ। ਨਹੀਂ ਭਾਜਨ ਇਹ 80 ਸ਼ੁਗਰ ਫੁੱਟ ਖੁਦਾਈ ਮਜ਼ਾਕ ਰਹਿ ਗਿਆ ਆਪਣੀ ਜਗ੍ਹਾ ਤੇ। ਬੇਸਿਕਲੀ ਇਹ ਹੈ ਕਿ ਤੁਹਾਨੂੰ ਬੇਸਮੈਂਟ ਚਾਹੀਦੀ ਹੈ, ਜ਼ਰੂਰੀ ਹੈ। ਔਰ ਬੇਸਮੈਂਟ ਦੇ ਵਿੱਚ ਮੈਂ ਖਾਣ ਪੀਣ ਵਾਲੀਆਂ ਡਰਾਈ ਫਰੂਟ ਰੱਖਣੇ ਜਿਹੜੇ 10 ਸਾਲ ਖਰਾਬ ਨਾ ਹੋਣ। ਬਦਾਮ ਰੱਖ ਲੈਣੇ, ਸਮਝ ਆਈ? ਕਿਸ਼ਮਿਸ਼, ਡਰਾਈ ਫਰੂਟ, ਉਹ ਜਲਦੀ ਖਰਾਬ ਨਹੀਂ ਹੁੰਦਾ। ਹਲਵਾ ਕੱਦੂ ਉਹ ਵੀ ਨਹੀਂ ਨਹੀਂ ਖਰਾਬ, ਉਹ ਵੀ ਨਹੀਂ ਹੁੰਦਾ। ਮਟਨ ਨੂੰ ਸੁਕਾ ਕੇ ਪਰੋ ਕੇ ਬੜੀਆਂ ਬਣਾ ਕੇ। ਵੜੀਆਂ, ਸ਼ਾਇਦ ਵੀ ਨਹੀਂ ਹੁੰਦਾ। ਸ਼ਹਿਦ ਵੀ ਖਰਾਬ ਨਹੀਂ ਹੁੰਦਾ, ਸ਼ਹਿਦ ਵੀ ਲੈ ਜਾਣਾ ਥੱਲੇ, ਮੈਂ ਉਹ ਕਰ ਲੈਣਾ। ਬੜੀਆਂ ਆਸ਼ਿਕ ਮਜ਼ਾਜ। ਹਾਂ ਵੜੀਆਂ। ਇਨਸਾਨੀ ਪ੍ਰੋਟੈਕਟਰ ਆ ਗਏ, ਜਿੱਦਾਂ ਮੋਬਾਈਲ ਤੇ ਨਹੀਂ ਲੱਗ ਜਾਂਦਾ ਸ਼ੀਸ਼ਾ, ਇਦਾਂ ਦੇ ਸ਼ੀਸ਼ੇ ਆ ਗਏ। ਉਹ ਐਟਮ ਬੰਬ, ਕੋਈ ਸ਼ਾਇਦ ਤੁਹਾਡੇ ਤੇ ਅਸਰ ਨਹੀਂ ਕਰਨੀ, ਤੁਰੇ ਫਿਰੋ ਪਾ ਕੇ। ਅੱਛਾ, ਪ੍ਰੋਟੈਕਟਰ ਆ ਗਏ ਨੇ, ਇਨਸਾਨੀ ਪ੍ਰੋਟੈਕਟਰ। ਕਿਹੜੀ ਸ਼ੈ ਨਹੀਂ ਅਸਰ ਕਰਨੀ? ਕੋਈ ਤੁਹਾਡੇ ਤੇ ਵੇਵ ਜਿਹੜੀ ਐਟਮ ਬੰਬ ਦੀ ਹੈ ਤੁਹਾਡੇ ਤੱਕ ਨਹੀਂ ਪਹੁੰਚੇਗੀ। ਓਏ ਤੂੰ ਪਹਿਲੇ ਦੱਸਦਾ, ਮੈਂ ਵੀ ਇੰਨੇ ਪੈਸੇ ਸੋਚ ਲਿਆ। ਨਹੀਂ ਲਾਇਆ ਨਹੀਂ, ਮੈਂ ਸੋਚ ਤੇ ਲਿਆ ਨਾ, ਮੈਨੂੰ ਉਹਨਾਂ ਹੀ ਘਬਰਾ ਪੈ ਗਿਆ। ਹਾਂ ਨਾ, ਕਚਹਿਰੀ ਬਾਜ਼ਾਰ ਤੁਸੀਂ ਜਾਣਾ, ਲੋ ਦੱਸ ਐਵੇਂ ਮੇਰੀ ਨਹੀਂ ਮਿਹਨਤ ਆਇਆ ਕਰਦੀ। ਓ ਯਾਰ ਉਹ ਕੋਈ ਘੱਟ ਦੇਵੇ, ਪਾਉਣ ਦਾ ਯਾਦ ਨਾ ਰਵੇ। ਉਹ ਪਾ ਕੇ ਸੁੱਤੇ ਰਹਿਣਾ, ਤੈਨੂੰ ਜੇ 15 ਦਿਨ 20 ਦਿਨ ਮਹੀਨਾ ਲੱਗ ਜੇ ਤੂੰ ਉਹਦੇ ਵਿੱਚ ਹੀ ਰਹੇਗਾ, ਮਰ ਜਾਏਗਾ ਤੂੰ ਤੇ। ਇਹ ਥੱਲੇ ਆਰਾਮ ਨਾਲ ਬੈਠੋ, ਕੇਬਲ ਲਾਓ, ਮौज ਕਰੋ। ਔਰ ਬੇਟਾ ਉੱਤੇ ਨਾ ਜਾਈ, ਉੱਤੇ ਜੰਗ ਲੱਗੀ ਹੈ। ਉੱਪਰ ਖਲਾੜ ਤੇ ਬਾਹਰ ਦੋ ਬੈਲਾਂ ਲਵਾਈਆਂ, ਇਹ ਨੀਚੇ ਵਾਲੇ ਕੀ। ਹਾਂ ਇੱਕ ਤਾਰ ਇੰਜ, ਇੱਕ ਦਾ ਐਰੋ ਥੱਲੇ ਨੂੰ ਬਣਿਆ, ਇੱਕ ਦਾ ਐਰੋ ਤਾਂ ਨੂੰ ਬਣਿਆ। ਸਾਡੀ ਉੱਥੇ ਤੁਸੀਂ ਪਾਣੀ ਦਾ ਨਿਕਾਸ ਕਿੱਦਣ, ਕੱਪੜੇ ਧੋਣੇ, ਭਾਂਡੇ ਧੋਣੇ, ਉਹ ਪਾਣੀ ਕਿੱਧਰ ਜਾਏਗਾ? ਉਹ ਕੀ ਕਹਿੰਦੇ ਸੈਂਟਰੀ ਦਾ ਕੰਮ। ਸੈਂਟਰੀ ਨਹੀਂ, ਇੱਕ ਚੂਹਾ ਪੰਪ ਮਿਲਦਾ ਫੈਸਲਾ ਲਿਆਂਦਾ, ਹੋਰ ਵੀ ਮਿਲਦੇ ਕੰਪਨੀਆਂ ਦੇ, ਐਡਾ ਕੁ ਹੁੰਦਾ ਚੂਹਾ ਪੰਪ। ਹਾਂਜੀ। ਉਹਨੂੰ ਮੈਂ ਜਿਹੜਾ ਨਿਕਾਸੀ ਵਾਲਾ ਪਾਣੀ ਨਾ, ਉਹਨੂੰ ਮੈਂ ਇੱਕ ਵੱਡਾ ਜਿਹਾ ਬॉल ਬਣਾ ਕੇ, ਹੋਸ ਟੈਪ ਹੋਸ ਟੈਪ ਬਣਾ ਕੇ, ਉਹ ਮੈਂ ਸਾਰਾ ਬਣਵਾ ਕੇ ਪਹਿਲੇ ਰੱਖਣਾ, ਸਾਰਾ ਪਾਣੀ ਉੱਚ ਪਾਉਣਾ, ਉਹਦੇ 'ਚ ਪੰਪ ਲਾ ਕੇ ਉਹਨੂੰ ਮੈਂ ਬਾਹਰ ਕਿਤੇ ਪਿਛਲੀ ਪਲਾਟ ਦੀ ਬੈਕ ਸਾਈਡ ਤੇ ਕੱਢ ਕੇ ਸਿੱਟ ਦੇਣਾ। ਜਦੋਂ ਭਰ ਗਿਆ ਮੋਟਰ 'ਚ ਉਹਨੇ ਡਰ, ਉਹਨੇ ਸਾਰਾ ਬਾਹਰ ਸਿੱਟ ਦੇਣਾ। ਹਾਂ ਜਹਾਜ਼ ਤਰ੍ਹਾਂ, ਹਾਂ ਜਹਾਜ਼ ਦੀ ਜਿਸ ਤਰ੍ਹਾਂ ਹਾਂਜੀ। ਸੈਂਟਰੀ ਦਾ ਨਿਜ਼ਾਮ। ਲੇਕਿਨ ਵਾਸ਼ਰੂਮ ਜਿਹੜੇ ਆਸਟ੍ਰੇਲੀਆ ਟੈਪ, ਕੋਈ ਪਾਣੀ ਨਹੀਂ, ਟਿਸ਼ੂ ਤੇ ਵਾਸ਼ਰੂਮ ਹਾਂ ਬਸ। ਲੇਕਿਨ ਇਹਦੇ ਤੇ ਉਸਤਾਦ ਜੀ ਮੁਮਕਿਨਾਤ ਚ ਸ਼ਾਮਲ ਨਹੀਂ ਨਾ ਹੁਣ। ਅੰਦਰੋਂ ਤੇਰਾ ਦਿਲ ਮੰਨਣ ਦਿਆ, ਉੱਤੋਂ ਤੂੰ ਬਗੈਰਤੀ ਕਰਨੀ ਮੈਂ ਹੈ। ਕਹਿ ਰਿਹਾ ਉਹ ਜਿਹੜਾ ਕੈਲਰੀ ਤੋਂ ਥੱਲੜਾ ਨਹੀਂ, ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਉੱਥੇ। ਨਹੀਂ ਉੱਥੇ ਆਪਣਾ, ਤੁਸੀਂ ਆਪਣਾ ਬਣਾਓ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਹਾਲੇ ਪਤਾ ਨਹੀਂ ਮਹੀਨਾ 2 ਮਹੀਨੇ 6 ਮਹੀਨੇ ਹੈਗੇ, ਬੇਸਮੈਂਟਾਂ ਬਣਾਓ। ਇਹ ਜੈਨੂਇਨ ਗੱਲ ਹੈ, ਸ਼ੁਗਲ ਤੋਂ ਇਲਾਵਾ ਲੋਕ ਬੇਸਮੈਂਟਾਂ ਦੇ ਵੱਲ ਜਾ ਰਹੇ ਨੇ। ਹਾਂਜੀ ਹਾਂਜੀ, ਜ਼ਰੂਰੀ ਬਣ ਤੇ ਗਿਆ। ਬੇਸਮੈਂਟ ਬਣਾਓ, ਟੈਕਨੋਲੋਜੀ ਉੱਤੇ ਲਾਓ, ਜਿਹੜੀ ਤੁਹਾਡੀ ਜਿਹੜੀ 에ਅਰ ਆਉਣੀ ਨਾ, ਉਸ 에ਅਰ ਨੂੰ ਫਿਲਟਰ ਕਰਕੇ ਥੱਲੇ ਸਿੱਟੇ, ਤਾਂ ਕਿ ਉਹਦੇ ਅਸਰਾਤ ਜਿਹੜੇ ਨੱਥੀ ਕਰਕੇ ਫਰੈਸ਼ ਹਵਾ ਥੱਲੇ ਸਿੱਟੇ। ਬਹੁਤ ਜਦੀਦ ਨਿਜ਼ਾਮ ਆ। ਖੁਰਾਕ ਜ਼ਖੀਰਾ ਕਰਨ ਦਾ ਵੀ ਬੜਾ ਜ਼ਰੂਰੀ ਹੈ। ਭਾਜਨ ਮੇਰੀ ਗੱਲ ਸੁਣੋ ਨਾ, ਅਗਰ ਖੁਦਾ ਨਾ ਖਾਸਤਾ 19 ਕੀ ਹੋ ਗਈ, ਅੱਲਾ ਨਾ ਕਰੇ, ਤੇ ਉਹਨਾਂ ਨੇ ਆਪ ਤੇ ਆ ਕੇ ਤੁਹਾਨੂੰ ਘੜੋ ਕੱਢਣਾ। ਉਹ ਤਾਂ ਦੂਜੇ ਮੁਲਕ ਬੈਠੇ ਉਹਨਾਂ ਨੇ ਡੈਪਾ ਕਰਨਾ। ਹੁਣ ਉੱਥੇ ਜਿਹੜਾ ਉਹ ਨਿਜ਼ਾਮ ਆ, ਉਹਦੇ ਤੋਂ ਚਲੋ ਕੁਝ, ਅਗਰ ਤੁਹਾਨੂੰ ਇੱਕ ਦਿਨ ਨਾ ਵੀ ਉਹ ਸੌਂ ਹੀ ਗਿਆ ਬੰਦਾ ਇੰਜ ਕਰਕੇ, ਮਿੱਟੀ ਸਾਰਾ ਕੁਝ, ਤੁਸੀਂ ਹੋ ਸਕਦਾ ਬਾਜੋ ਥੱਲੇ। ਤੇ ਜੇ ਮਰਨਾ ਵਾ ਤੇ ਫਿਰ ਉੱਤੇ ਵੀ ਤਾਂ ਮਰਨਾ ਹੀ ਹੈ। ਇਹ ਆ ਵੀ 6 ਮਹੀਨੇ ਕੱਢ ਜਾਏਗਾ। ਨਹੀਂ ਜੇ ਥੱਲੇ ਤੁਸੀਂ 15-20 ਦਿਨ ਮਹੀਨਾ ਵੀ ਸਰਵਾਈਵ ਕਰ ਗਏ ਨਾ, ਤੇ ਫਿਰ ਕਰ ਗਏ। ਉਸਤਾਦ ਜੀ ਫਿਰ ਲੰਗਰ ਪਾਣੀ ਤੇ ਥੱਲੇ ਰੱਖਣਾ ਮੈਂ 6 ਮਹੀਨੇ ਦਾ, ਸਾਰੀ ਜ਼ਿੰਦਗੀ ਦਾ। ਸਾਰੀ ਜ਼ਿੰਦਗੀ ਕਿਉਂ ਰਹਿਣਾ ਮੈਂ? ਯਾਰ ਜਾਪਾਨ ਨੇ ਸਟੈਂਡ ਨਹੀਂ ਕੀਤਾ ਵਾਪਸ। ਇਹਨੇ ਵੀ ਇਦਾਂ ਹੀ ਕੀਤਾ ਬੇਵਕੂਫ ਨੇ। ਬਣਾ ਲਿਆ। ਇਹਨੇ ਸਾਲ ਲਾ ਕੇ ਬਣਾਇਆ, ਥੱਲੇ ਸਾਰਾ ਸੈਟਲਮੈਂਟ ਕਰਕੇ ਜਦੋਂ ਬਹਿ ਗਿਆ, ਜੰਗ ਹਾਲੇ 3 ਸਾਲ ਬਾਅਦ ਲੱਗਣੀ ਸੀ, ਇਹਨੂੰ ਚੌਥੇ ਦਿਨ ਅਟੈਕ ਹੋਇਆ, ਫੌਤ ਹੋ ਗਈ ਥੱਲੇ। ਤੇ ਕਿਸੇ ਨੂੰ ਪਤਾ ਤੇ ਸਾਰਾ ਕੁਝ ਕਰ ਰਿਹਾ ਬਚਣ ਲਈ, ਯਾਰ ਅਟੈਕ ਹੋ ਕੇ ਮਰ ਗਿਆ। ਤੇ ਇਹਦੇ ਅਟੈਕ ਹੋਣ ਤੋਂ 9 ਸਾਲ ਬਾਅਦ ਜੰਗ ਲੱਗੀ।
ਜੰਗ ਨਹੀਂ ਬੜਾ ਬੜਾ ਗੇਮ ਆ, ਜ਼ਮੀਨ ਦੇ ਅੰਦਰ ਬੜਾ ਕੁਛ ਆ। ਪਾਣੀ ਥੱਲੋਂ ਨਿਕਲ ਆਇਆ, ਹਵਾ ਉੱਤੋਂ, ਤੁਸੀਂ ਬੇਸਮੈਂਟਾਂ 'ਚ ਜਾਂਦੇ ਨਹੀਂ। ਅੱਛਾ ਮੇਰੀ ਗੱਲ ਸੁਣੋ ਨਾ, ਤੁਸੀਂ ਦੁਬਈ ਇੱਧਰ ਉੱਧਰ ਜਿੱਥੇ ਦੁਨੀਆ ਦੇ 8-8 ਫਲੋਰ ਥੱਲੇ ਗੱਡੀਆਂ ਦੇ ਬਣੇ, 10-10 ਫਲੋਰ ਬੇਸਮੈਂਟ ਵਾਲਾ ਉਸਤਾਦ ਜੀ ਮੈਟਰੋ ਸਟੇਸ਼ਨ ਕਿੰਨਾ ਥੱਲੇ ਆ? ਕਿੰਨਾ ਥੱਲੇ ਆ। ਨਹੀਂ ਜਿਹੜੇ ਪਲਾਜ਼ੇ ਦੇ ਕਈ ਥੱਲੇ ਬਣੇ ਨੇ, ਪਾਰਕਿੰਗ ਗਰਾਊਂਡ ਤੋਂ ਤੁਸੀਂ ਅੰਦਰ ਨੂੰ ਜਾਂਦੇ ਹੋ, 1 2 3 4 5 6, ਉੱਥੇ ਕਿੱਦਾਂ ਸਾਰਾ ਕੁਝ ਜਾਂਦਾ? ਉੱਥੇ ਕੀ ਤੁਸੀਂ ਗੱਡੀ ਖਿਲਾਰ ਕੇ ਉੱਤੇ ਨਹੀਂ ਜਾਂਦੇ? ਕੀ ਉੱਥੇ ਆਕਸੀਜਨ ਨਹੀਂ ਹੁੰਦੀ? ਹਵਾ ਜਾਈ ਜਾਂਦੀ ਆ, ਪਹੁੰਚੀ ਜਾਂਦੀ ਆ। ਲੈਵਲ ਘਟ ਜਾਂਦਾ ਵਾ ਮਗਰ ਹਾਂ ਲੇਕਿਨ ਉਹਦੇ ਨਾਲ ਸਰਵਾਈਵ ਕਰ ਸਕਦੇ ਹੋ ਤੁਸੀਂ। ਤੇ ਬਰਹਾਲ ਉਸਤਾਦ ਜੀ ਉਹਦੇ ਨਾਲੋਂ ਬਿਹਤਰ ਇਹ ਹੈ ਕਿ ਰਲ ਮਿਲ ਕੇ ਇਹਨਾਂ ਦੀ ਸੁਲ੍ਹਾ ਕਰਾਓ। ਤੁਹਾਡੀ ਹੁਣ ਗੱਲ ਮੰਨਦੇ ਆ, ਤੁਸੀਂ ਇੱਕ ਚੜ੍ਹਦੀ ਪਾਰਟੀ, ਉਹ ਸਹਿੰਦੇ ਬੰਦੇ। ਨਹੀਂ ਮੈਂ ਆਪਣਾ ਇੰਤਜ਼ਾਮ ਕਰਕੇ ਫੇਰ ਸੁਲਾ ਇਹਨਾਂ ਦੀ ਕਰਾਉਣੀ ਆ, ਕਿਉਂਕਿ ਨਾ ਮੰਨੇ ਮੈਂ ਉੱਥੇ ਫਸ ਜਾਵਾਂਗਾ। ਟਰੰਪ ਨੂੰ ਬਹੁਤਾ ਗੁੱਸਾ ਤਾਂ ਲੱਗਿਆ, ਜਿਹੜੇ ਉਸਤਾਦ ਜੀ ਉਹਦੀ ਟਰੋਜ਼ਰ ਚ ਉਹਦੀ ਬੁੱਢੀ ਪੈਸੇ ਕੱਢ ਲੈਂਦੀ ਆ, ਉਹਨੂੰ ਖਿੱਚ ਸਾਰੀ ਉਹਦੀ। ਇੱਕ ਮਰਲਾ ਜਗ੍ਹਾ ਲੈ ਕੇ ਨਾ ਇਹ ਨਿਜ਼ਾਮ ਕਰ ਲਓ, ਮੈਂ ਤੁਹਾਨੂੰ ਦੱਸ ਰਿਹਾ। ਅੱਛਾ ਜੀ, ਇੱਕ ਮਰਲਾ ਲੈ ਕੇ ਭਾਵੇਂ ਕਰ ਲਓ, ਜੰਗੀ ਜ਼ਮੀਨ ਲੈ ਲਈ। ਹਾਂਜੀ ਉੱਤੇ लिख दो, उत्ते ऐसी चीज लिखो भी उधर आवे कोई ना, इस मकान में हवाई चीजों का असर है, इंजदा लिख दो। आखिरी रामगा नहीं हवाई चीजों का असर है, ये काबिल फरोख्त है ही नहीं। खुद अंदर जाने वाला खुद अपना जिम्मेदार होगा। यहाँ आदमखोर रहते हैं। यहाँ हाँ यहाँ हवाई चीजों का असर है, इतना दा करके लोगों डरा दो। ये जगह वाली जगह, ये जगह हाँ ये जगह वक्फ कर दी गई है, ਤੇ ਥੱਲੇ ਮਾਹੌਲ ਬਣਾਓ ਆਪਣਾ ਪੂਰਾ ਸਿਲੀਕਨ ਟੈਪ ਮਾਹੌਲ ਬਣਾਓ ਥੱਲੇ। ਜੀ ਉਹ ਵੀ ਲਿਖਿਆ ਹੁੰਦਾ ਹੈਗਾ ਇਸ ਜਗ੍ਹਾ ਦਾ ਤਨਾਜ਼ਾ ਚੱਲ ਰਿਹਾ ਤੇ ਨਹੀਂ ਤਨਾਜ਼ੇ ਵਾਲੇ ਕਈ ਉਸ ਤੋਂ ਵੱਡੇ ਆ ਜਾਣਗੇ, ਦੇਖ ਲਾਂਗੇ ਕਿਹੜਾ ਤਨਾਜ਼ਾ ਕਬਜ਼ਾ ਕਰੋ। ਅਸੀਂ ਤੇ ਗਏ ਨਾ, ਉਹ ਤਾਂ ਸਗੋਂ ਉਹ ਫੜਦੇ ਤੇ ਸਗੋਂ ਕੰਮ ਖਰਾਬ ਆ। ਨਹੀਂ ਅੱਛਾ ਉਹ ਸਟੇ ਲੈਣ ਕੇ ਚਲੋ ਤੁਹਾਡਾ ਬੇਸਮੈਂਟ ਵੀ ਗਈ, ਉੱਤੋਂ ਵੀ ਗਈ ਹਾਂਜੀ ਉਸਤਾਦ ਜੀ। ਲੇਕਿਨ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਬਾਹਰ ਰਹਿਣ ਦੀ, ਤੁਹਾਡਾ ਬਾਕੀ ਸਿਸਟਮ। ਉਹ ਯਾਰ ਮੈਂ ਕਿਹੜਾ ਬਣਾਉਂਦੇ ਆ ਵੜ ਜਾਣਾ ਵਾ, ਤਿਆਰ ਤੇ ਹੋਣਾ। ਮੈਨੂੰ ਇਹ ਤਾਂ ਪਤਾ ਹੋ ਯਾਰ ਮੈਂ ਕੁਛ ਤੇ ਕਰ ਸਕਦਾ ਨਾ। ਅੱਜ ਇੱਕ ਬੰਦੇ ਦੇ ਕੋਲ 1 ਕਰੋੜ 2 ਕਰੋੜ ਰੁਪਈਆ ਵਾ, ਘਰ ਉਹਦਾ ਸੈੱਟ ਆ, ਉਹ ਵਿੱਚੋਂ 50-60 ਲੱਖ ਰੁਪਈਆ ਲਾ ਕੇ 1 ਕਰੋੜ ਰੁਪਈਆ ਲਾ ਕੇ ਇੱਕ ਆਪਣੀ ਥੱਲੇ ਚੱਲ ਜਾਵੇ, ਪਾਣੀ ਦੇ ਕੋਲ ਚੱਲ ਜਾਵੇ। ਉਸਤਾਦ ਜੀ 80 ਫੁੱਟ ਤੁਸੀਂ ਬਣਾ ਲਿਆ, ਹਾਂ ਜਾਣਾ ਕਿੰਨੇ ਥੱਲੇ? ਹਾਂ ਆ ਦੇਖਿਆ ਨਾ, ਟੂ ਮੱਚ ਆਣਾ ਜਾਣਾ ਉੱਥੇ 100 ਲੋਡ ਪੈਣੀ। ਕਿਉਂਕਿ ਮੈਂ ਪਿਓਰ ਮਾਰਬਲ ਵਾਲੀ ਘੀਸੀ ਲਵਾ ਲੈਣੀ ਉਤੋਂ, ਔਰ ਜਿੱਥੇ ਘੀਸੀ ਜਾ ਰਹੀ ਉਹਦੇ ਸਾਹਮਣੇ ਮੈਂ 10 ਇੰਚੀ ਦਾ ਫੋਮ ਲਵਾ ਲੈਣਾ, ਵੱਜ ਕੇ ਵਾਪਸ, ਤਾਂ ਕਿ ਸੱਟ ਨਾ ਲੱਗੇ। ਅੱਗੋਂ ਵੀ ਸੇਫਟੀ ਹੈ। ਠੀਕ ਹੈ ਜੀ। ਇੰਜ ਉੱਤੋਂ ਸਿੱਧਾ ਹੀ ਬੱਚਾ ਰੇਣਾ, ਅਫੜੀ ਬੇਗਮ ਰੈਂ ਬੱਚਾ ਵੀ ਜਾ ਰਿਹਾ, ਸਿੱਧਾ ਫੋਮ ਚ ਵੱਡਾ ਥੱਲੇ ਡਿੱਗ ਰਿਹਾ। ਉੱਤੇ ਕਿੱਦਾਂ ਉੱਤੇ ਵਾਸਤੇ ਮੈਂ ਪੌੜੀਆਂ ਬਣਾ ਲੈਣੀਆਂ, ਉੱਤੇ ਉਧਰੋਂ ਵੀ ਜਾਇਆ ਕਰਨਾ। 80 ਫੁੱਟ ਉੱਤੇ ਚੜਨਾ ਯਾਰ ਅਸੀਂ ਤੇ ਉਦੋਂ ਜਾਣਾ ਨਾ ਜਦੋਂ ਫਾਈਨਲ ਡੈਸਟੀਨੇਸ਼ਨ ਹੋ ਜਾਣੀ। ਵਾਪਸ ਤੋਂ ਬਾਅਦ ਨਹੀਂ ਆਣਾ। ਅਸੀਂ ਕਿਹੜਾ ਵੀ ਪਹਿਲਾਂ ਹੀ ਵੀ ਹਾਲੇ ਜੰਗ ਲੱਗੀ ਨਹੀਂ ਤੇ ਅਸੀਂ ਥੱਲੇ ਆਮਦਰਫਤ ਸ਼ੁਰੂ ਕਰ ਲਈਏ, ਦੱਸਣਾ ਹੀ ਨਹੀਂ ਕਿਸੇ ਨੂੰ। ਉਸਤਾਦ ਜੀ ਮੈਂ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਨਹੀਂ ਦੱਸਣਾ, ਸਿਰਫ ਮੈਨੂੰ ਪਤਾ ਹੋਏਗਾ। ਸਿਰਫ ਉਹਨਾਂ ਨੇ ਜਦੋਂ ਕਹਿਣਾ ਨਾ ਪਾਪਾ ਆਪ ਕੀ ਕਰੇ, ਮੈਂ ਕਹਿਣਾ ਆ ਜਾਓ ਬੇਟਾ। ਉਹਨਾਂ ਨੇ ਥੱਲੇ ਕਹਿਣਾ ਪਾਪਾ ਕੀ ਕਹਿੰਦੇ ਆ, ਸੁਭਾਨ ਅੱਲਾ। ਲੇਕਿਨ ਉਸਤਾਦ ਤੇ ਜਦੋਂ ਵਾਪਸ ਆਣਾ ਅਗਲੇ ਦਿਨ ਉਹਨਾਂ ਨੂੰ ਬਦਲਣਾ ਸੁਲਾ ਹੋ ਗਈ ਜੀ ਪੈਂਟ ਕਰ ਜੰਗ ਤੇ ਲੱਗੀ। ਇਹ ਵੱਡੀ ਇਨਵੈਂਸ਼ਨ ਹੈ ਉਸਤਾਦ ਜੀ। ਨਹੀਂ ਸਾਜੀ ਇਹ ਬਿਲਕੁਲ ਮੈਂ ਸਹੀ ਕਹਿ ਰਿਹਾ ਤੁਹਾਨੂੰ। 10-20 ਫੁੱਟ ਤੇ 30 ਫੁੱਟ ਤੇ ਬਣਾ ਲਓ। ਉਸਤਾਦ ਜੀ ਮਜ਼ਾਕ ਤੋਂ ਇਲਾਵਾ ਲੋਕ ਕਰ ਰਹੇ ਨੇ ਕੰਟੇਨਰ ਫਿਕਸ ਕਰਾ ਕਰ ਰਹੇ ਨੇ ਥੱਲੇ ਕੰਟੇਨਰ। ਉਹ ਗਾਨ ਨਹੀਂ ਬਣਾਉਂਦੇ, ਪੈਸਾ ਬਹੁਤਾ ਲੱਗਦਾ, ਖੁਦਾਈ ਕਰਾਉਂਦੇ ਆ, ਕੰਟੇਨਰ ਰੱਖਦੇ, ਇੱਕ ਰਸਤਾ ਕੱਢ ਲੈਂਦੇ ਤੇ ਉੱਤੇ ਮਿੱਟੀ ਪਾ ਦਿੰਦੇ, ਚਲੋ ਜੀ ਓਕੇ। ਕੰਟੇਨਰ ਦੇ ਅੰਦਰ ਪੂਰਾ ਘਰ ਬਣ ਜਾਂਦਾ। ਔਰ ਬਸਟਰ ਬੰਬ ਵੀ ਨੇ ਹੁਣ ਦੁਨੀਆ 'ਚ, ਜਿਹੜੇ ਜ਼ਮੀਨੀ ਜਿਹੜੇ 80 ਫੁੱਟ ਥੱਲੇ ਤੁਹਾਡੇ ਨਕਸ਼ੇ ਤੱਕ ਜਾਣ ਦੀ ਯਾਰ ਉਹਨੇ ਕਿਹੜਾ ਵੀ ਸਿਰਫ ਮੇਰੇ ਹੀ ਆ ਕੇ ਉਹਨੂੰ ਮੈਂ ਲੋਕੇਸ਼ਨ ਭੇਜੀ ਹੋਣੀ, ਉਹਨੂੰ ਮੈਂ ਘਰ ਦੀ। ਮਸ਼ਹੂਰ ਬੰਦੇ ਕਿਹੜੀ ਗੱਲ ਹੈ ਅੱਜ? ਤੁਸੀਂ ਜੰਗ ਤੋਂ ਹੀ ਕਰਨ ਦੇ ਹੋ ਸਾਰਾ ਯਾਰ ਉਹਦਾ ਕੋਈ ਚੱਕਰ ਨਹੀਂ, ਮਸਟਰ ਬੰਬ। ਉਸਤਾਦ ਜੀ ਜਦੋਂ ਬੰਬ ਬਸਟਰ ਚੱਲੇ ਨਾ, ਬੰਬ ਸੁਣ ਕਿਤੇ ਉਹ 400 ਫੁੱਟ ਤੱਕ ਕਰਦਾ। ਹਾਂਜੀ ਤੇ ਮੈਂ ਹੁਣ ਆਵਾਂ ਕਿੱਥੇ? 80 ਫੁੱਟ 500 400 ਫੁੱਟ ਦੇ ਥੱਲੇ ਪਾਣੀ ਆ। ਨਹੀਂ ਉਹ ਪਾਣੀ ਖਤਮ ਕਿੰਨੀ ਕੁ ਜਗ੍ਹਾ ਤੇ ਕਰਦਾ ਉਹ? ਕੀ ਕਰਦਾ ਉਹ? 400 ਫੁੱਟ ਥੱਲੇ ਤੱਕ ਉਹ ਤਬਾਹੀ ਕਿੰਨੀ ਕੁ ਜਗ੍ਹਾ ਤੇ? ਜਿੱਥੇ ਹਰ ਜਗ੍ਹਾ ਤੇ ਨਹੀਂ ਨਾ ਹੁੰਦਾ। ਟਰਾਈ ਤੇ ਕਰੋ ਨਾ ਯਾਰ। ਉਹਦਾ ਅਸਰ ਉੱਥੇ ਹੀ ਤੁਸੀਂ ਉਹੀ ਪਾਕਿਸਤਾਨੀ ਕੌਮ ਤੁਹਾਡੀ ਉਹੀ, ਜਿੱਥੇ ਗੱਲ ਕਰੋ ਉਹੀ ਇੱਥੇ ਏਦਾਂ ਹੋ ਗਿਆ ਤੇ ਏਦਾਂ ਨੈਗੇਟਿਵ ਪਹਿਲੇ ਸੋਚੀ ਜਾਣਾ ਹਰ ਗੱਲ ਵੀ ਜੇ ਨਾ ਹੋਇਆ। ਇੱਕ ਮਿਸਾਲ ਆ, ਫੇਰ ਕੂੜੇ ਵਾਲੇ ਪਲਾਟ ਤੇ ਐਡਾ ਮਹਿੰਗਾ ਬੰਬ ਕਾਲੀ ਪਾਗਲ ਦਾ ਪੁੱਤਰ ਹੈ ਕੋਈ। ਉੱਤੇ ਮੈਂ ਇਸ ਕਿਸਮ ਦੇ ਲਿਬੜੇ ਪੈਂਪਰ ਸਿੱਟਣੇ ਆ, ਗੋਰੇ ਨੇ ਕਹਿਣਾ ਪਰੇ ਲਾਣ ਤੇ ਭੇਜੋ ਯਾਰ, ਇੱਥੇ ਕੋਈ ਰਹਿੰਦਾ ਵੀ ਆ ਤੇ ਅਸੀਂ ਨਹੀਂ ਜਾਣਾ ਉਹਦੇ ਕੋਲ। ਬੰਬ ਖਰਾਬ ਕਰਨਾ। ਆਹੋ ਸਹੀ ਗੱਲ ਹੈ ਉਸਤਾਦ ਜੀ ਲੇਕਿਨ ਇੰਨਾ ਜਦੋਂ ਬੰਬ ਚੱਲ ਗਏ ਨਾ ਨਿਊਕਲੀਅਰ, ਲੰਮੇ ਪੈ ਜਾਓ ਪੁੱਠੇ। ਮੈਂ ਬੰਬ 2-3 ਨਾਲ ਵੀ ਲੈ ਜਾਣੇ ਥੱਲੇ, ਐਸੇ ਬੰਬ। ਮੈਂ ਤੂੰ ਕਹਿਣਾ ਉਸਤਾਦ ਜੀ ਬੰਬ ਆ,
ਆਪਣੀ ਸੇਫਟੀ ਵਾਸਤੇ ਹਾਂ ਜਿਹੜੇ ਵਿੱਚ ਪੈਪ ਥਾਂ ਆਪਣੀ ਸੇਫਟੀ ਵਾਸਤੇ। ਜਦੋਂ ਦੁਸ਼ਮਣ ਆਇਆ ਜਦਾਂ ਸੁੱਟਤਾ ਹਾਂ ਉਸਤਾਦ ਜੀ। ਲੇਕਿਨ ਜਿਹੜੀਆਂ ਹਿਫਾਜ਼ਤੀ ਤਦਾਬੀਰ ਆ ਜਿਹੜੇ ਨਹੀਂ ਨਾ ਕਰ ਸਕਦੇ ਬੇਸਮੈਂਟ ਅੱਛਾ ਤੈਨੂੰ ਅਗਰ ਤੈਨੂੰ ਕੋਈ ਗਵਰਨਮੈਂਟ ਐਲਾਨ ਹੋ ਜਾਵੇ ਵੀ ਭਾਜੀ ਆਹ ਗੇਮ ਬੈਨ ਵਾਲੀ ਤੂੰ ਕੀ ਕਰੇਗਾ? ਉਸਤਾਦ ਜੀ ਮੈਂ ਨਾਨੂ ਵੱਲ ਚਲ ਜਾਗਾ। ਹਾਂ ਈਜ਼ੀ ਮਾਹੌਲ ਆ ਉੱਥੇ, ਪਿੰਡ 'ਚ ਕੋਈ ਸਹੀ ਗੱਲ ਟੈਨਸ਼ਨ ਆ। ਨਹੀਂ। ਤੂੰ ਇੱਧਰ ਨਿਕਲ ਜੀ ਕਿਤੇ ਉਹ ਖਾਲੀ ਪਿੰਡ ਜਿਹੜੇ ਉੱਥੇ ਚੱਲ ਹਾਂਜੀ। ਨਾ ਬੰਦਾ ਨਾ ਪਰਿੰਦਾ ਨਾ ਗੋਵਿੰਦਾ ਨਾ ਧਰਮਿੰਦਰ 20 ਨਾ ਸਨੀ ਬੱਚਾ ਦੇਵਲ। ਜੁੜੀਆਂ ਹੁਣ ਵਿੱਚ ਗੁੱਜਰ ਲੋ ਗਿਆ ਹੋਵੇ ਕੁਝ ਵੀ ਨਹੀਂ। ਹਾਂ ਕੁਝ ਵੀ ਨਹੀਂ ਹੋਣਾ। ਸਹੀ ਗੱਲ ਆ। ਉੱਥੇ ਬਚ ਜਾਏਗਾ ਤੂੰ। ਸਹੀ ਵੱਡਾ ਗੱਲ। ਮੰਜਾ ਵਾ ਉਸਤਾਦ ਜੀ ਉੱਥੇ, ਵੱਡੇ ਮੰਜੇ ਦੇ ਥੱਲੇ ਲੁਕ ਜਾਓ, ਕੋਈ ਚੱਕਰ ਹੀ ਨਹੀਂ। ਇਹਨੂੰ ਸਾਰੀ ਦੁਨੀਆ 'ਚ ਐਟਮੀ ਜੰਗ ਹੋ ਰਹੀ ਹੈ। ਮਿਜ਼ਾਈਲ ਲੇਜ਼ਰ ਹਥਿਆਰ ਪਰ ਜਿਹੜੇ ਇਹਨੂੰ ਜਿਹਨੂੰ ਲੱਭ ਗਿਆ ਨਾ ਗੋਰੂ ਨੂੰ ਉਹਨੇ ਫੇਰ ਵੀ ਫੜ ਕੇ ਇਹਨੂੰ ਚਪੇੜਾ ਹੀ ਮਾਰ ਲਿਆ। ਚੱਲ ਦੌੜ ਜਾ ਦਬਾ। ਉਹਨੇ ਕਿਹੜਾ ਇਹਨੂੰ ਮੈਂ ਕੋਈ ਅਸਲਾ ਨਹੀਂ ਲਾਇਆ ਕਰਨਾ। ਕੁੱਟਣਾ ਉਹਨੇ ਇਹਨੂੰ ਲੇਜ਼ਰ ਮਾਰੀ ਬਚ ਕੇ ਉਹਦੇ ਵਾਪਸ ਆ ਰਹੀ। ਇਹਨੂੰ ਫੜ ਕੇ ਉਹਨੇ ਸਿਰਫ ਇੱਕ ਫੌਜੀ ਨੂੰ ਕਹਣਾ ਇਹਨੂੰ ਵੀਅਤਨਾਮ ਲਾਇਆ। ਆਹੋ ਉਹਨੇ ਕਹਿਣਾ ਇਹਨੂੰ ਨਾ ਮਾਰੀ, ਇਹਨੂੰ ਨਾ ਮਾਰੀ। ਉਹ ਮਾਰੇ ਕੈਸਾ ਮੁਬਲਾਇਆ ਵਾਲੀ ਟਾਕੀ ਵਰਗਾ ਮੂੰਹ ਤੇ। ਲੇਕਿਨ ਉਹਨਾਂ ਨੇ ਨਾ ਜ਼ਹੀਨ ਲੋਕਾਂ ਨੂੰ ਚੁੱਕ ਲੈਣਾ, ਉਹਨਾਂ ਨੂੰ ਮਾਰਨਾ ਨਹੀਂ, ਉਹਨਾਂ ਨੂੰ ਲੈ ਜਾਣਾ ਆਪਣੇ ਥਿੰਕ ਸੈਂਟਰਾਂ 'ਚ। ਇਹ ਫਿਰ ਖੁੱਲਾ ਫਿਰੇਗਾ ਜੰਗ 'ਚ। ਸਾਰੇ ਸੀਨ ਚਲੇ ਗਏ ਪਿੱਛੇ ਤੂੰ ਕੱਲਾ ਹੀ ਰਹਿ ਜਾਣਾ। ਨਹੀਂ ਮੈਨੂੰ ਲੈ ਜਾਣਾ ਉਹਨਾਂ ਨੇ। ਤੂੰ ਸਹੀ ਨਾ। ਯਾਰ ਦੇਖੋ ਮੇਰੇ ਕੋਲੋਂ ਮਸ਼ਵਰੇ ਲੈਣਗੇ ਨਾ, ਹਾਂ। ਮੈਂ ਦੱਸ ਦਾਂਗਾ ਕਿ ਉਹ ਪੈਪ ਵਾਲੇ ਪਲਾਟ ਤੇ ਸੁੱਟੋ ਕੁੜੇ ਵਾਲੇ। ਇੱਕ ਮਿਸਾਲ ਆ ਤੈਨੂੰ ਫੜ ਕੇ ਲੈ ਜਾਣ, ਹਾਂਜੀ ਤੈਨੂੰ ਬੰਨਿਆ ਹੋਵੇ ਮੰਜੀ ਲਾਈ ਹੋਵੇ, ਤੈਨੂੰ ਪੁੱਛਣ 10 ਜਾਨੀ ਕਿੱਥੇ ਲੁਕਿਆ, ਹਾਂਜੀ। ਕੀ ਕਰੇਗਾ ਤੂੰ? ਉਸਤਾਦ ਜੀ ਮੈਂ ਤੁਹਾਨੂੰ ਕਹਿਣਾ ਪਹਿਲੇ ਮੰਜੀ ਤੇ ਖੋਲੋ। ਤਹਿਕੀਕ ਕਰੋ ਕਿ ਕਿੱਦਾਂ ਬਚ ਸਕਦੇ ਅਸੀਂ। ਉਸਤਾਦ ਜੀ ਸਾਰਾ ਕੁਝ ਤਬਾਹ ਹੋ ਜਾਏ ਨਾ, ਇੱਕ ਕੀੜਾ, ਇੱਕ ਹਸ਼ਰਾਤ, ਇੱਕ ਇਨਸੈਕਟ ਐਸਾ ਵਾ ਕਿ ਨਿਊਕਲੀਅਰ ਬੰਬ ਵੀ ਚੱਲ ਜੇ ਤੇ ਉਹਨੇ ਨਹੀਂ ਮਰਨਾ, ਉਹਦੇ ਤੇ ਕੋਈ ਅਸਰ ਨਹੀਂ ਹੋਊਗਾ। ਹੈ ਜਾਪਾਨ ਦੇ ਵਿੱਚ ਐਟਮ ਬੰਬ ਚੱਲਿਆ ਸੀ। ਯਾਰ ਪਤਾ ਇਹਨਾਂ ਨੂੰ ਕੀੜਾ ਮਿਲਦੇ ਦੇ ਯਾਰ। ਨਹੀਂ ਲਾਲ ਬੇਗਾ। ਲਾਲ ਬੇਗਾ ਹਾਂਜੀ ਇਹ ਬੰਬ ਚੱਲਿਆ ਨਾ 1945 ਚ ਤੇ ਲਾਲ ਬੇਗ ਉਹਨੇ ਵਜੇ ਨੇ ਕੱਲੇ ਕਿੱਥੇ? ਉਹ ਬੰਬ ਚੋਂ ਉਹ ਹੀਰੋਸ਼ੀਮਾ। ਹੀਰੋਸ਼ੀਮਾ ਕੱਲਾ ਲਾਲ ਬੇਗ ਇੰਜ ਉੱਠਿਆ ਕੁਛ ਵੀ ਨਹੀਂ ਹੋਈ ਇਹ ਬਾਹਰ। ਹਾਂ ਫੁੱਲ ਰਿਲੈਕਸ। ਬੰਬ ਤੋਂ ਬਾਅਦ ਕਹਿ ਰਿਹਾ ਕੋਈ ਨਹੀਂ ਹੋਇਆ ਚੌਕ ਚ ਇਕੱਠੇ ਨਹੀਂ ਉੱਤੇ ਇਹਨਾਂ ਤੈਨੂੰ ਲਾਈਵ ਸੀ ਤੇਰੇ ਨਾਲ ਉਸ ਟਾਈਮ ਤੇ ਲਾਣ ਬੇਟੇ। ਤੁਰਦਾ ਇੰਜ ਨਾ ਉਹਦੀ ਟੋਰ ਦੱਸ ਰਿਹਾ। ਇਹ ਇੰਝ ਅੱਛਾ ਬੰਬ ਵੱਜਿਆ। ਲਾਲ ਬੇਗ ਨੂੰ ਕੁਝ ਨਹੀਂ ਹੁੰਦਾ ਦੱਸਣ ਦਿਆਂ ਫੁੱਲ ਈਜ਼ੀ ਲਿਆ ਉਹਨੇ ਬੰਬ ਨੂੰ। ਯਾਰ ਇਹ ਕੀ ਯਾਰ ਇਹ ਕੀ ਗੱਲ ਕੋਈ ਆ ਕੀੜਾ। ਲਾਲ ਬੇਗ ਯਾਰ ਮੈਂ ਤੁਹਾਨੂੰ ਕਹਿ ਰਿਹਾ ਹੈ? ਲਾਲ ਬੇਗ ਉਹ ਸਜਿਓ ਨੇ ਈਜ਼ੀ ਲਿਆ ਬੰਬ ਨੂੰ। अच्छा जी चैनमन एक मिनट ठहर जो। लाल बेग पे न्यूक्लियर का असर होता है कि नहीं? लाल बेग जो हशरात होता है। मेरी इंफॉर्मेशन गलत नहीं हो सकती। आपका सवाल दिलचस्प भी है और थोड़ा फिल्मी भी। सादा अल्फाज में जवाब है लाल बेग कॉकरोच। न्यूक्लियर का असर होता है? हाँ असर होता है लेकिन इंसानों के मुकाबले में बहुत कम। मानते हो? असल हकीकत क्या है? रेडिएशन का असर। एटमी धमाके में सबसे खतरनाक चीज रेडिएशन होती है। इंसान कम मिकदार में भी मुतासर हो जाता है लेकिन लाल बेग इंसान से 6 से 15 गुना ज्यादा रेडिएशन बर्दाश्त कर सकता है, वाह इसलिए जल्द नहीं मरता, फिर भी मुकम्मल महफूज। अगर रेडिएशन बहुत ज्यादा हो तो लाल बेग भी मर जाते हैं। एटम बम के करीब कोई भी जानदार महफूज नहीं रहता। ये ज्यादा सर्वाइव क्यों करता है? लाल बेग की कुछ खसूसियात। खुलियात आहिस्ता तकसीम होते हैं, सेल। जिस्म सादा होता है। डीएनए वेमिजीज का असर देर से होता है। कम खुराक और मुश्किल हालात में भी जिंदा रह सकता है। फिल्मों वाली बातें। अच्छा वो अगों ने फीका ही काम दसिया। हाँ जी फिर नहीं ले गया भाई खबर। क्या खबर जी जी साडे दौर च भवें बंब नहीं चले। कौन सा ऐसा जानवर, परिंदा, हशरात, जानदार है जो कि न्यूक्लियर के असरात से कुछ परसेंट हो चांसेस होते हैं कि शायद बच जाए? यार सिद्धा अगली मैं तेन कल दसदा वा, तू देख मेरा दिमाग कितने पहुंचे। ठहर एक मिनट। बहुत जबरदस्त सवाल है। आप बिल्कुल साइंसी अंदाज में सोच रहे हैं। थैंक यू। हकीकत यह है कोई भी जानदार 100%, लेकिन कुछ ऐसे होते हैं जिनके बचने के चांस ज्यादा होते हैं। ठीक है जी, मैं आपको आसान अंदाज में बेहतरीन मिसाल बताता हूँ। वो जानदार जो न्यूक्लियर असरात को ज्यादा बर्दाश्त कर सकते हैं, ढाडी। यार आ देख ले कच्छू को मैं भी बच यार, आ देख यार वेला यार यार, आ देख ला, अल्लाह दी कसमें आ देख ला। टाडी टाडी हाँ जी जानी टीम बच गई जी। ढाडी क्रेट वाटर बियर सबसे खतरनाक सर्वाइवर। हाँ जी टाडी ढाडी
दुनिया का सबसे ताकतवर जानवर समझा जाता है, खला स्पेस में भी जिंदा रह सकता है। शदीद रेडिएशन, गर्मी, सर्दी सब बर्दाश्त कर लेता है। न्यूक्लियर के बाद सर्वाइव होने के सबसे ज्यादा चांस इसमें है। ਵਾਟਰ ਬੇਸ ਤੇ ਹਾਂਜੀ उई, ਅਸੀਂ ਇੰਨਾ ਕੁੰਦਾ ਵਾ ਭੋਰਾ ਕੁ पूरा लाल बेग इंसान से कई गुना ज्यादा रेडिएशन बर्दाश्त करता है, कम खुराक में जिंदा रह सकता है। लेकिन डायरेक्ट ब्लास्ट में, डायरेक्ट ब्लास्ट उस्ताद जी, तो फिर चींटियां जमीन के अंदर रहती हैं। अच्छा, कॉलोनी सिस्टम होता है, मिलकर सरवाइव करती हैं। जेर जमीन होने की वजह से बचने के चांस ज्यादा है, कुछ बैक्टीरिया बच। अच्छा, मैं ऐसा क्या करूं कि जिससे मैं सरवाइव कर सकूं? एक इंसान क्या बेसमेंट बनाने से सरवाइव हो सकता है? अगर बेसमेंट में चले जाएं, कहना सुलह करा दे। और हाँ, सही तैयारी हो इंसान बचने के चांस। क्या बेसमेंट में जाके बचा था? जी हाँ, लेकिन सही तरीके से। उन्हें बेसमेंट का नक्शा भी देता भी, इतना बड़ा बेसमेंट फायदे, जमीन और कंक्रीट रेडिएशन को रोकते हैं। अच्छा, ये रेडिएशन की गेम आ। ਹਾਂਜੀ ਲਹਿਰਾਂ ਦੀ मैं ਹੁਣ ਆਪਣਾ ਜਿਹੜਾ ਬਣਾਉਣਾ ਨਾ ਉਹਦੇ ਚ ਮੈਂ ਰੇਡੀਏਸ਼ਨ ਦਾ ਖਿਆਲ ਜ਼ਿਆਦਾ ਰੱਖਾਂ। ਸ਼ੁਆਵਾਂ ਦਾ ਚੱਕਰ ਏ ਮੈਂ ਅੰਦਰ ਇੰਜ ਕਰ ਲੈਣਾ ਕਿ ਰੇਡੀਏਸ਼ਨ ਘੱਟ ਤੋਂ ਘੱਟ ਪਿੱਛੇ ਫਿੱਕੀ ਫੁੱਕੀ ਹੋ ਕੇ ਮੁੱਕ ਜੇ, ਜਿੱਤ ਮੇਰੇ ਤੱਕ ਪਹੁੰਚੇ ਹੀ ਨਾ। ਉਹਦੀ ਚੀਜ਼ਾਂ ਥੋੜੀ ਵੱਜਦੀਆਂ ਸਾਜੀ, ਉਹ रेडिएशन ही जाती है। जमीन और कंक्रीट रेडिएशन रोकते हैं। जितना ज्यादा नीचे और बंद जगह उतना ज्यादा महफूज। सर्वाइवल का गोल्डन रूल, डिस्टेंस, शील्डिंग, टाइम, डिस्टेंस, फासला, धमाके की जगह से जितना दूर हो सके उतना महफूज। अच्छा, सबसे खतरनाक वक्त में 24-48 घंटे, 2 हफ्ते में रेडिएशन काफी कम हो जाती है। अच्छा, अगर आप बेसमेंट बनाना चाहते हैं तो मेरे भरा दा सीमेंट का काम नहीं है। जमीन के अंदर मोटी कंक्रीट दीवारें, कोई खिड़की ना हो, दरवाजा बंद। हाँ भी ठीक आ। ਕੰਕਰੀਟ ਦੀ ਵੀ ਇੱਕ ਕੁਆਲਿਟੀ ਹੁੰਦੀ ਨਾ ਕੈਮੀਕਲ ਦੀ, ਬਹੁਤ ਹਾਰਡ ਹੁੰਦਾ। ओके, मैं समझ गया, बस ठीक। अच्छा, ਇਹਦੇ ਤੇ ਬਹੁਤਾ ਅਸਰ ਨਹੀਂ, ਇਹਨੇ ਲੈਣਾ ਨਹੀਂ ਧਿਆਨ। ਐਵੇਂ ਅਸੀਂ ਫਨ ਕਰੀਦਾ ਬਸ। ਲਾਲ ਬੇਗ ਦਾ ਅਦਬ ਕਰੋ। ਨਹੀਂ, ਲਾਲ ਬੇਗ ਨਹੀਂ, ਉਹ ਜਿਹੜਾ ਦੂਜਾ ਢਾਡੀ, ਹਾਂ, ਢਾਡੀ, ਢਾਡੀ, ਹਾਂ ਢਾਡੀ, ਹੋਰ ਤਾੜੀ ਮਾਰ ਫਿਰ ਇਸ ਗੱਲ ਢਾਡੀ। ਤੇ ਅੱਛਾ ਢਾੜੀ ਨੂੰ ਲੋਕ ਵੇਖ ਲੋ ਸਮਝਦੇ ਅੱਛਾ ਅੱਛਾ, ਉਹਨੇ ਕਿਹਾ ਕਾਕਰੇ ਔੜਾ, ਕਾਕਰੋਚ ਨਹੀਂ ਜਿਹੜੀ ਉਹ ਸੀਮੈਂਟ ਦੀ ਹੁੰਦੀ ਹੈ, ਕੰਕਰੀਟ ਕੰਕਰੀਟ। ਉਹਨੇ ਕਿਹਾ ਭਾਰਾ ਪਾ ਸਾਈਡਾਂ ਤੇ, ਸਾਰਾ ਸੈਟਅਪ ਕਰ, ਕਿਤੇ ਹਵਾ ਨਾ ਆਵੇ, ਕਿਤੇ ਗੱਲਬਾਤ ਨਾ ਆਵੇ। डीजी सीमेंट पाओ क्यों लेकिन मुझे 2 हफ्तों में ऑक्सीजन कहाँ से आएगी फिर, अगर मैं हर तरफ से बंद कर लूँ सब कुछ? ਅੱਛਾ 2 ਹਫ਼ਤੇ ਦਾ ਟਾਈਮ ਹੋਏਗਾ। उन्हें कहा 15 तो 20 दिन। फिर रेडिएशन निकल जाता ਘਟ ਸੇ ਘਟ ਜਾਂਦੀ। हाँ, उन्हें कहा बहुत अच्छा सवाल है, यही वो पॉइंट है जिसकी वजह से फिर लोग नहीं बनाते। कोलो लगा यार, तुझे हर गल ना समझा करो। ਉਸਤਾਦ ਬੰਬ ਛੱਡੋ ਯਾਰ। फॉल आउट शेल्फ का बंद नहीं होता, ऑक्सीजन खत्म हो जाएगी। मैं आपको 7 बैठ कर ऑक्सीजन कहाँ से ऑक्सीजन बन रहा है? हाँ, क्या बोला लेकिन हवा के लिए कंट्रोल्ड रास्ता जरूर होता है। वेरिएशन सिस्टम, वेंटिलेशन सिस्टम। हाँ, एयर पाइप, बाहर से एक पाइप अंदर लाया जा सकता है। कैसा? ਉੱਚੀ ਆ ਜਾਣੀ ਨਾ रेडिएशन। ये पाइप सीधा नहीं होता ताकि धूल कम आए, विंगा चेपा होता वा। हाँ, पाइप के साथ कपड़ा फिल्टर हो। हाँ, रेडिएशन वाली फ्लड रोक सकते हैं। हवा को चलाना एयरपोर्ट, छोटा फैन, या हाथ से चलने वाला पंपा वाला पंखा। क्या सिर्फ बंद कमरे में रह सकते हैं? हाँ, कुछ वक्त के लिए, लेकिन एक बंद कमरे में ऑक्सीजन 6 से 24 घंटे में कम होने लगती है। 2 हफ्ते सर्वाइवर करना वेंटिलेशन के बगैर मुमकिन नहीं। हाँ, अगर आपने सब बंद कर दिया, ऑक्सीजन कम हो जाने इंसान दम घुट सकता है। हाँ, बेसमेंट वेंट पाइप फिल्टर फैन, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ पखे वाला ਜੀ ਹੋਈ। ਪੱਖਾ ਸਿਸਟਮ। ਛੋਟਾ ਕਰਤਾ ਪਾਵਰ ਸਪਲਾਈ। ਉਹ ਯਾਰ ਵੱਡਾ ਕਰ ਲਾਂਗੇ। ਇਹ ਤੁਹਾਡੇ ਵਾਲਾ ਹੀ ਨਕਸ਼ਾ, ਬਸ ਕਿਸੇ ਹੋਰ ਸ਼ਾਇਦ ਵੇਖਿਆ ਉਹ, ਵੇਖਿਆ ਚੋਰੀ ਕਰ ਲਿਆ ਮੇਰਾ ਉਹਨੇ ਆਈਡੀਆ। ਆਂਡੇ ਵਾਲੇ ਕ੍ਰੇਟ ਛੱਤ ਤੇ ਲਵਾ ਰਿਹਾ ਕਿ ਨਾ ਰੇਡੀਏਸ਼ਨ ਰੋਕ। ਯਾਰ ਉਹਦੇ ਨਾਲ ਬਾਹਰ ਰੋ ਸਾਰੇ ਪੈਸਿਆਂ ਦੀ ਬੇਸਮੈਂਟ ਬਣਾ ਲਈ, ਭੁੱਖਾ ਮਰ ਗਿਆ ਵਿੱਚ। ਆਹੋ, ਉਹ ਖਰਾਬ ਨਹੀਂ ਜਾਂਦਾ ਉਹੀ ਤਾਂ ਕਹਿ ਰਿਹਾ ਤੈਨੂੰ, ਜਿੰਨੇ ਪੈਸੇ ਉਹਨਾਂ ਦਾ LCD ਲਵਾ ਲਈ ਵੱਡੀ। ਦਿਖਾ ਨੂੰ ਕੱਖ ਨਹੀਂ। ਆਹੋ, ਬੇਸਮੈਂਟ ਬਣਾਈ ਇਹ ਪਤਾ ਹੀ ਨਹੀਂ 6 ਮਹੀਨੇ ਫੜਿਆ ਕਿੱਦਾਂ ਗਿਆ ਮੁੰਡਾ ਐਂਟੀਨਾ ਸਿੱਧਾ ਕਰਨ ਭੇਜ ਨਹੀਂ ਨਹੀਂ ਉਹ ਯਾਰ, ਉਹ ਇੰਜ ਦਾ ਚੱਕਰ ਤੁਸੀਂ ਤੇ ਇਹ ਸਮਝਦੇ ਵੀ ਬਾਹਰ ਬੰਦੇ ਫਿਰ ਰਹੇ ਲੱਭਦੇ ਹੁੰਦੇ। ਨਹੀਂ, ਇੰਜ ਨਹੀਂ ਹੋਣਾ। ਹੁਣ ਫਿਰ ਜ਼ਮੀਨੀ ਜੰਗ ਖਤਮ ਹੋ ਗਈ ਭਾਈ। ਲਾਈਟ ਚ ਆਇਆ ਨਾ ਉਹਦਾ ਨਿਆਣਾ ਐਂਟੀਨਾ ਸਿੱਧਾ ਕਰ ਰਿਹਾ। ਆ ਜਿਵੇਂ ਯਾਰ ਇੱਕ ਨਿਆਣੇ ਦੀ ਖਾਤਰ ਉਹਨੂੰ $4 ਦਾ ਬੰਬ ਮਾਰਨਾ। 2 ਹਫ਼ਤਿਆਂ ਬਾਅਦ ਨਿਕਲਿਆ ਬੇਸਮੈਂਟ ਚੋਂ, ਤੇ ਲੋਕੀ ਇਹਦੇ ਸੀਰੀਅਲ ਵੇਖ ਵੇਖ ਕੇ ਕਹਿ ਰਹੇ ਨਹੀਂ ਬਚਿਆ ਨਾ ਫਿਰ ਜੰਗ ਤੋਂ। 15
15 ਮਹੀਨੇ ਬਾਅਦ ਬਾਹਰ ਆਏ ਲੋਕ ਕਹਿੰਦਾ ਤੂੰ ਕਿੱਥੇ ਸੀ? ਕਹਿੰਦਾ ਮੈਂ ਲੁਕਿਆ ਸੀ। ਕਹਿੰਦਾ ਯਾਰ ਜਦੋਂ ਤੂੰ ਵੜਿਆ ਨਹੀਂ 2 ਘੰਟੇ ਬਾਅਦ ਸੁਲਾ ਹੋ ਗਿਆ। ਜੰਗ ਤੋਂ ਅੱਲਾ ਮਾਫੀ ਉਸਤਾਦ ਜੀ। ਅੱਲਾ ਰਹਿਮ ਕਰੇ ਯਾਰ, ਅੱਲਾ ਰਹਿਮ ਕਰੇ। ਸ਼ੁਗਲ ਮੇਲਾ ਜੋ ਵੀ ਆ, ਲੇਕਿਨ ਭਾਈ ਨਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਇਹਤਿਆਤ ਜ਼ਰੂਰੀ ਆਪਣਾ। ਅਗਰ ਤੁਹਾਨੂੰ ਰੱਬ ਨੇ ਵਸਾਇਲ ਦਿੱਤੇ ਨੇ ਕਰੋ ਤੇ ਕੋਈ ਹਿਸਾਬ ਕਿਤਾਬ ਕਰ ਲਓ। ਤੇ ਨਹਿਰ ਤੇ ਲੈਂਟਰ ਪਵਾ ਲੈਂਦੇ ਆ, ਪਾਣੀ ਦੇ ਅੰਦਰ ਸਰਵਾਈਵ ਹੋ ਸਕਦਾ, ਉਹ ਪਾ ਕੇ ਬੁਲਬੁਲੇ ਵਾਲਾ ਚਲ ਜੀ ਅੰਦਰ। ਉਹ ਜਿੰਨੀ ਦੇਰ ਤੁਹਾਡੀ ਉਹਦੀ ਆਕਸੀਜਨ ਰਹੇਗੀ, ਆਕਸੀਜਨ ਨਾਲ ਸਰਵਾਈਵ। ਸਿਲੰਡਰ ਨਹੀਂ ਲੰਮਾ ਪੈਪ ਥੱਲੇ ਅਗਰ ਉਹ ਤਾਂ ਫਿਰ ਰੇਡੀਏਸ਼ਨ ਉਹਦੀ ਵੀ ਆਣੀ ਹੈ। ਸਿੱਧੀ ਅੰਦਰ। ਹਾਂਜੀ ਸਿਲੰਡਰ ਪਾਣੀ ਦੇ ਅੰਦਰ ਵੀ ਆਕਸੀਜਨ ਹੁੰਦੀ ਹੈ ਜੀ, ਪਾਣੀ ਦੇ ਅੰਦਰ ਤਦੇ ਹੀ ਤੇ ਆਪ ਵੀ ਮਖਲੂਕ ਜੀ ਰਹੀ। ਅਸੀਂ ਕਿਉਂ ਨਹੀਂ ਉਤਰਿਆ ਸਕਦੇ? ਸਾਜੀ ਉਹਨਾਂ ਦਾ ਮਛਲੀ ਨੂੰ ਇੱਕ ਨੂੰ ਖੋਲੋ ਪੂਰਾ ਲੈਬ ਚ ਲਿਆ ਕੇ ਨਾ ਮਛਲੀ ਨੂੰ ਖੋਲ ਕੇ ਦੇਖੋ ਇਹ ਕਿੱਦਾਂ ਜ਼ਿੰਦਾ ਰਹਿੰਦੀ। ਉਹ ਸਿਸਟਮ ਬੰਦੇ ਹੀ ਫਿੱਟ ਕਰ ਦਿਓ। ਤੇ ਮਛਲੀ ਨਹੀਂ ਉਹਦੇ ਨਾਲ ਫਿਰੀ ਜਾਓ ਨਾ। ਤੇ ਮਛਲੀਆਂ ਜਦੋਂ ਤੁਸੀਂ ਵੀ ਉਦਾਂ ਫਿਰਨਾ ਵਾ, ਮਛਲੀਆਂ ਨੇ ਇੱਕ ਦਿਨ ਲਓ ਸਾਡਾ ਆਈਡੀਆ ਚੋਰੀ ਹੋ ਗਿਆ। ਕਾਪੀਰਾਈਟ ਵਿੱਚ ਮੱਛੀ ਸਾਡਾ ਆਈਡੀਆ ਚੋਰੀ ਹੋ ਗਿਆ, ਹੁਣ ਇੱਥੇ ਵੀ ਗੰਦ ਪਾਉਣਗੇ ਆ ਗਏ। ਯਾਰ ਮਛਲੀ ਸਾਹ ਲੈਂਦੀ ਹੈ, ਜਿੰਨੀ ਉਹਨੂੰ ਆਕਸੀਜਨ ਮਿਲਦਾ ਵਾ, ਉਹ ਪਾਣੀ ਦੇ ਵਿੱਚੋਂ ਹੀ। ਪਾਣੀ ਚੱਲਾ ਤਾਂ ਇੱਕ ਮਛਲੀ ਲਿਆਵਾ ਸਾਹ ਫੜ ਕੇ, ਮੈਂ ਉਹਦੇ ਤੇ ਐਕਸਪੈਰੀਮੈਂਟ ਕਰਨਾ, ਜਿੰਨੀ ਪਰ ਮੈਂ ਦੇਖਣਾ ਕਿੱਦਾਂ ਰਹਿੰਦੀ ਹੈ। ਸਾਜੀ ਉਹ ਤੇ ਬਾਹਰ ਉੱਤੇ ਆਕਸੀਜਨ ਹੁੰਦੀ ਹੈ, ਬਾਹਰ ਫਿਰ ਕਿਉਂ ਨਹੀਂ ਜ਼ਿੰਦਾ ਰਹਿੰਦੀ ਉਹ? ਬਾਹਰ ਉਹ ਪਾਣੀ ਵੀ ਤਾਂ ਚਾਹੀਦਾ ਨਾ, ਖੁਸ਼ਕ ਜਗ੍ਹਾ ਤੇ ਮਰਦੀ। ਮੈਂ ਤੁਹਾਨੂੰ ਦੱਸਦਾ, ਆਕਸੀਜਨ ਤੇ ਜੇ ਇਕੱਲੀ ਆਕਸੀਜਨ ਨਾਲ ਜ਼ਿੰਦਾ ਰਹਿੰਦੀ ਆ ਤੇ ਫਿਰ ਬਾਹਰ ਵੀ ਜ਼ਿੰਦਾ ਰਵੇ। ਹੌਲੀ ਬੋਲ, ਹੌਲੀ ਮਾਈਕ 'ਚ ਨਾ ਚੱਲ ਜਿਵੇਂ ਬਾਤ ਕਿਤੇ, ਹੌਲੀ ਇੰਨੀ ਕੁ ਜਿੰਨੀ ਗੱਲ ਕਰਾਈ। ਨਹੀਂ ਉੱਚੀ ਬੋਲ। ਹਾਂ ਬਸ ਠੀਕ ਹੈ ਇੰਨੀ। ਮੈਂ ਕਿਹਾ ਮੱਛਲੀ ਵਾਲੀ ਆਕਸੀਜਨ ਪਾਣੀ 'ਚ ਹੁੰਦੀ ਹੈ, ਜਿੰਨੀ ਮੱਛਲੀ ਨੂੰ ਚਾਹੀਦੀ ਨਾ ਉਨੀ ਪਾਣੀ 'ਚ। ਅਸੀਂ ਆਪਣੀ ਉਨੀ ਰਿਕੁਆਇਰਮੈਂਟ ਕਰ ਲੈਣੇ ਆਪਰੇਸ਼ਨ ਕਰਾ ਕੇ। ਬਾਹਰਲੀ ਜ਼ਿਆਦਾ ਵਾ ਆਕਸੀਜਨ ਜਿਹੜੀ ਸਾਨੂੰ ਇਨਸਾਨਾਂ ਨੂੰ ਚਾਹੀਦੀ। ਉਹ ਓਵਰ ਹੋ ਜਾਂਦੀ ਉਹਦੇ ਲਈ। ਹਾਂਜੀ, ਇਸ ਤੋਂ ਜ਼ਿਆਦਾ ਆਕਸੀਜਨ ਨਾਲ ਮਰ ਜਾਂਦੀ ਹੈ। ਯਾਰ ਨਾਜ਼ਰੀਨ ਕੋ ਮਸ਼ਵਰਾ ਦੇ ਯਾਰ, ਮੈਂ ਬਹੁਤ ਪਰੇਸ਼ਾਨ। ਬੇਸਮੈਂਟ 'ਚ ਕਿੱਦਾਂ ਰਹਿ ਸਕਦੇ ਉਸਤਾਦ? ਨਹੀਂ ਉਹ ਮੈਨੂੰ ਦੱਸਤਾ ਉਹਨੇ, ਉਹਦੀ ਮੇਰੀ ਅੱਧੇ ਨਾਲ ਬਹੁਤੀਆਂ ਗੱਲਾਂ ਉਹਦੀਆਂ ਮੇਰੀਆਂ ਰਲ ਗਈਆਂ। ਉਹਨੇ ਪੈਪ ਵਾਲਾ ਕੈਸਾ ਦੱਸਿਆ, ਪੈਪ ਆ ਕੇ ਉਹਨੇ ਕਿਹਾ ਥੱਲੇ ਪੱਖਾ ਲਾ, ਤੁਸੀਂ ਸਿਰਫ ਸਿੱਧਾ ਪਾਇਆ, ਉਹਨੇ ਕਿਹਾ ਥੋੜਾ ਬਲਬਲਾ ਪਾ। ਵਲਵਲਾ ਪਾ ਤਾਂ ਕਿ ਜ਼ਰਾ ਨਾ ਉਹਦੀ ਰੇਡੀਏਸ਼ਨ ਘਟੇ। ਮੈਨੂੰ ਹੁਣ ਸਮਝ ਆਈ ਹੈ ਰੇਡੀਏਸ਼ਨ ਦੀ ਗੇਮ। ਸ਼ਵਾਵਾਂ ਦਾ ਚੱਕਰ ਹੈ। ਰੇਡੀਏਸ਼ਨ ਜਿੱਥੇ ਤੱਕ ਜਾਣੀ ਹੈ ਉੱਥੇ ਤੱਕ। ਤੇ ਮੈਂ ਫਿਰ ਇਦਾਂ ਕਰਦਾ ਨਾ, ਮੈਂ ਸਿੱਧਾ ਥੱਲੇ ਨਹੀਂ ਨਾ ਬਣਾਉਂਦਾ, ਥੱਲੇੋਂ ਮੈਂ ਖੱਬੇ ਹੱਥ ਕੱਢ ਲੈਣਾ, ਅੱਗੇ ਨਿਕਲ ਜੂ ਕਾਫੀ, ਅੱਗੋਂ ਸੱਜੇ ਹੱਥ ਮੁੜ ਜੂਗਾ। ਖੁਦਾ ਹੀ ਕਰੀ ਜਾਣਾ, ਲੱਭੇ ਹੀ ਨਾ, ਉਹ ਕਹਿਣ ਵੀ ਗਿਆ ਕਿੱਥੇ। ਰੇਡੀਏਸ਼ਨ ਗੈਰ ਹੀ ਜਾਣੀ ਕਿੱਥੇ। ਇਹ ਕਰਕੇ ਫਿਰ ਹੁੰਦੀ। ਹਾਂ ਇਹ ਵੀ ਠੀਕ ਆ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਲੇਕਿਨ ਸੱਚ ਜੇ ਤੁਸੀਂ ਮੁੜ ਕੇ ਵਾਪਸ ਹੀ ਨਾ ਆ ਸਕੇ, ਆਪ ਹੀ ਗਵਾ ਨਹੀਂ ਉੱਪਰਲੇ ਹਫਤੇ 'ਚ 2 ਚੱਕਰ ਬੰਦਾ ਪਹਿਲੇ ਲਾਇਆ ਕਰੇ ਨਾ ਰਸਤੇ 'ਚ। ਹੋਰ ਕਿਹੜਾ ਉੱਥੇ ਕਿਹੜਾ ਚੌਂਕ ਬਣੇ ਵੀ ਮੈਂ ਉਹਨਾਂ ਨਿਕਲ ਜਾਣਾ, ਗਵਾਚ ਨਾ ਜਾਵਾਂ। ਇੱਕੋ ਹੀ ਰਸਤਾ, ਉੱਧਰ ਹੀ ਜਾਣਾ ਮੈਂ। ਤਾਂ ਜੋ ਹੁਣ ਰੇਡੀਏਸ਼ਨ, ਅਸੀਂ ਇੱਥੇ ਬੈਠੇ ਹਾਂ, ਸਾਡੇ ਵਿੱਚ ਵੀ ਰੇਡੀਏਸ਼ਨ ਆ। ਇਹ ਮੋਬਾਈਲਾਂ ਦੀ ਸਿਗਨਲ, ਸਾਰੇ ਵਾਈਫਾਈ ਦਾ ਸਿਗਨਲ, ਸਾਰੀ ਰੇਡੀਏਸ਼ਨ ਹੀ ਚੱਲ ਰਹੀ। ਜ਼ਮੀਨ ਦੀ ਵੀ ਜ਼ਮੀਨ ਦੀ ਵੀ ਆ ਰੇਡੀਏਸ਼ਨ। ਇਹ ਪਰ ਬੰਦਾ ਨਹੀਂ ਮਾਰ ਸਕਦੀ। ਹਾਂ ਉਹ ਤੇ ਬੰਦਾ ਮਾਰ ਦਿੰਦੀ ਹੈ ਕਈ, ਇੱਥੇ ਬਿਮਾਰ ਕਰ ਦਿੰਦੀ ਹੈ। ਆ ਜਿਹੜੇ ਮੋਬਾਈਲ ਬਹੁਤ ਜ਼ਿਆਦਾ ਯੂਜ਼ ਕਰਦੇ ਜੀ ਉਹ ਕਰਦੀ ਹੈ, ਲੇਕਿਨ ਇਹਦੀ ਕੈਪੈਸਿਟੀ ਘੱਟ ਹੈ, ਅਸਰ ਘੱਟ ਹੈ। ਹਾਂ ਬੜਾ ਤੂੰ ਸੂਟ ਕਹਿ ਰਿਹਾ ਵਾ, ਉਹਦੇ 'ਚ ਕੀ ਹਿਸਾਬ ਆ? ਉਹ ਸਤਾਜ ਹੀ ਇਦਾਂ ਹੀ ਆ। ਕਰੋਨਾ ਤੋਂ ਬਚਣ ਲਈ ਨਹੀਂ ਸੀ ਜਿੱਦਾਂ ਆਇਆ ਜਾਲੀ ਵਾਲਾ ਲਿਬਾਸ, ਉਹ ਇਦਾਂ ਹੀ ਆ। ਵੇਵਸ ਤੋਂ ਬਚਣ ਲਈ ਆ ਉਹ। ਉਹਨੂੰ ਲਾਲ ਬੇਗ ਤੇ ਨਹੀਂ ਲੱਗੇ ਬਾਹਰ। ਸ਼ੀਸ਼ੇ ਦਾ ਵਾ। ਪਾਇਆ ਛੋਟੀ ਇੰਤੇ ਸੀ ਭਾਈ। ਯਾਰ ਇਹ ਨਹੀਂ ਪਾਇਆ ਸੀ। ਸਾਰੇ ਪਾਸਿਓਂ ਰੇਡੀਏਸ਼ਨ ਚੱਲ ਰਹੀ ਹੈ ਤੇ ਸੂਟ 'ਚ ਫਿਰ ਰਿਹਾ ਹੈ, ਤੇ ਸੋੜਾ ਉੱਤੋਂ ਲਾ ਕੇ ਸਿਗਰਟ ਲਾ ਕੇ ਕਹਿੰਦਾ ਕਿੱਧਰ, ਕਹਿੰਦਾ ਮੈਂ ਸਿਗਰਟ ਪੀਣ ਆਇਆ ਤੇ ਗੇਮ ਪੈ ਗਈ ਉੱਥੇ। ਦੱਸ ਯਾਰ, ਮੂੰਹ ਮਾਰ ਕੇ ਥੱਲੋਂ ਸਿੱਧਾ ਹੀ ਪਹਿਲਾਂ ਮੂੰਹ ਮਾਰ ਕੇ ਥੱਲੇ ਫਿਰੀ ਜਾ। ਔਰ ਉਸਤਾਦ ਜੀ ਇਹ ਗੇਮ ਹੋਣੀ ਹੈ, ਤੁਹਾਨੂੰ ਪਤਾ ਜ਼ੋਂਬੀ ਜਿਹੜੇ ਜ਼ੋਂਬੀ, ਹਾਂ ਇਹਦੇ ਵੀ ਕੁਆਰੰਟਾਈਨ ਬਣ ਗਏ ਨੇ। ਮਤਲਬ ਇਹ ਵੀ ਆਣੀ ਬਿਮਾਰੀ, ਦੰਦੀ ਵੱਡੇ ਅਗਲਾ ਵੀ ਆਇਂਦਾ ਹੀ ਹੋ ਜਾਂਦਾ ਜਿਹੜਾ ਜ਼ੋਂਬੀ ਬਣ ਜਾਣਾ। ਪਤਾ ਤੁਹਾਨੂੰ? ਇਹ ਉਸ ਤੋਂ ਪਹਿਲੇ ਹੋਣਾ, ਦੁਨੀਆ ਖਤਮ ਹੋਣ ਤੋਂ ਪਹਿਲੇ ਹਾਂਜੀ ਸਿਸਟਮ ਬਣੇ ਜ਼ੋਂਬੀ, ਬਜ਼ੁਰਗ ਜ਼ੋਂਬੀ ਆ ਤੇ ਉਹਦੀ ਨਬਜ਼ ਵੱਧਦੀ ਹੈ ਫਿਰ, ਆ ਤੂੰ ਦੰਦੀ ਨਹੀਂ ਵੱਡੀ ਜਾ ਰਹੀ। ਅੱਛਾ ਉਹ ਇਨਫੈਕਸ਼ਨ ਹੈ, ਲੇਕਿਨ ਮਰ ਤੇ ਸਕਦੇ ਨਾ ਜ਼ੋਂਬੀ। ਨਹੀਂ ਉਹ ਮਾਰ ਦਿੰਦੇ ਕਈ। ਜੀ ਦੰਦੀ ਵੱਢਦੇ ਨੇ, ਅਗਲਾ ਵੀ ਉਂਝਦਾ ਹੀ ਹੋ ਜਾਂਦਾ। ਅਗਲਾ ਤੇ ਉਂਝਦਾ ਹੀ ਹੋ ਜਾਂਦਾ। ਹਾਂ ਸਹੀ ਗੱਲ। ਇਹਨੇ ਇੱਕ ਖਵਾਜਾ ਸਰਾ ਜ਼ੋਂਬੀ ਨੇ ਵੱਢ ਲਿਆ ਤੂੰ ਇੰਜ ਚਿੰਬੜ ਰਿਹਾ ਹੈ। ਤੇ ਠੀਕ 15 ਮਿੰਟ ਬਾਅਦ ਇਹ ਵੀ ਇੰਜ ਉੱਠਿਆ। ਸੋਹਣਾ ਉਹਨੇ ਕਿਹਾ ਆ ਜਾ 2 ਹੋ ਗਏ, 4 ਹੋਰ ਕਰੀਏ ਤੇ ਇਵੈਂਟ ਤੇ ਜਾਣਾ। ਜ਼ੋਂਬੀ ਮਹਿੰਦੀਆਂ ਤੇ ਜਾ ਰਹੇ। ਆਹੋ ਨਹੀਂ ਵੀ ਓਡੀ ਮੋਛਾ ਭਾਈ ਦੀ ਇੰਜ ਕਰਕੇ ਪਗੜੀ ਬਣੀ, ਉਹਨੂੰ ਖਵਾਜਾ ਸਰਾ ਨੇ ਵੱਢ ਲਿਆ। ਥੋੜੀ ਦੇਰ ਬਾਅਦ ਵੱਡੀ ਮੁੱਛ ਨੂੰ ਜਾਂਦੇ ਨੇ।
ਯਾਰ ਇਹ ਕੀ ਗੱਲ ਹੈ? ਇਹ ਤੁਸੀਂ ਸੋਚੋ ਜੇ ਜ਼ੋਂਬੀ ਵਾਲੀ ਗੇਮ ਪੈ ਗਈ ਦੁਨੀਆ 'ਚ, ਬੜਾ ਕੁਝ ਪੈ ਸਕਦਾ, ਕੋਈ ਗੱਲ ਨੀ। ਹੁਣ ਵੀ ਕਈ ਐਸੀਆਂ ਬਿਮਾਰੀਆਂ ਨੇ ਬੜੀ ਜਲਦੀ ਲੱਗਦੀਆਂ ਨੇ। ਜ਼ੋਂਬੀ ਬਹੁਤ ਡੇਂਜਰਸ। ਵੱਢਣ ਨਾਲ ਹਰ ਬਿਮਾਰੀ ਲੱਗ ਜਾਂਦੀ ਹੈ। ਵੱਢਣ ਨਾਲ ਤੇ ਤੂੰ ਜ਼ੋਂਬੀ ਨੂੰ ਛੱਡ, ਉਹ ਤਾਂ ਕੋਈ ਬਿਮਾਰੀ ਹੋਰ ਆ। ਅਗਰ ਮੈਨੂੰ ਕੋਈ ਮਸਲਾ ਵਾ, ਕੋਈ ਗੱਲਬਾਤ ਆ, ਮੈਂ ਤੇਰੇ ਦੰਦੀ ਵੱਡਾ, ਬਲੱਡ ਤੇ ਚਲੀ ਜਾਏਗੀ ਤੇ ਬੜੀ ਟੀਕੇ ਦੀ ਸਿਰਿੰਜ ਨਾਲ ਚਲੀ ਜਾਂਦੀ ਹੈ। ਦੰਦੀ ਤੇ ਬਹੁਤ ਦੂਰ ਦੀ ਗੱਲ ਹੈ। ਸਰ ਇਹ ਲੁਆਬ ਦਾ ਜਿਹੜਾ ਇੱਕ ਕੋਈ ਹਾਂਜੀ ਭੈਣ, ਹੁੰਦਾ ਸਭ ਤੋਂ ਜ਼ਿਆਦਾ ਜਿਹੜੀ ਇੱਕ ਦੂਜੇ ਤੇ ਕਨਵਰਟ ਹੁੰਦੀ ਨਾ, ਉਹ ਨਜ਼ਲਾ ਜ਼ੁਕਾਮ ਆ। ਖਾਂਸੀ ਵਾਲੀ ਫਲੂ। ਕਿਉਂਕਿ ਤੁਸੀਂ ਸਾਹ ਲੈ ਰਹੇ ਹੋ, ਸਾਹ ਤੁਸੀਂ ਬਾਹਰ ਕੱਢ ਰਹੇ ਹੋ, ਉਹ ਸਾਹ ਤੇਰੇ ਅੰਦਰ ਵੀ ਜਾਈ ਜਾ ਰਿਹਾ। ਦਸਤੀ ਕੰਮ ਇਹ ਕੈਸੀ ਗੱਲ ਆ? ਉਈ ਮੈਂ ਤੁਹਾਨੂੰ ਦੱਸਾਂ, ਅਸੀਂ 5 ਜਣੇ ਬੈਠੇ ਆ, 3 ਘੰਟੇ ਬੈਠੇ, ਉਸੇ ਆਵਾਜ਼ 'ਚ ਮੈਂ ਸਾਹ ਲੈ ਰਿਹਾ, ਮੈਂ ਬਾਹਰ ਕੱਢ ਰਿਹਾ, ਉਹ ਤੇਰੇ ਅੰਦਰ ਵੀ ਜਾਈ ਜਾ ਰਿਹਾ। ਤੇ ਕਿਉਂ ਨਹੀਂ ਕੁਝ ਹੋ ਰਿਹਾ ਸਾਨੂੰ ਭਲਾ? ਫਿਲਟਰੇਸ਼ਨ ਜਿਹੜੀ ਲੱਗੀ, ਪਤਾ ਨਹੀਂ ਕੁਦਰਤ ਨੂੰ ਲਾਈ ਫਿਲਟਰੇਸ਼ਨ। ਇਮਿਊਨ ਸਿਸਟਮ ਤੇ ਫਿਲਟਰ। ਉਈ ਅਗਰ ਇਹ ਬੰਦ ਹੋ ਜਾਵੇ ਤੇ ਜ਼ੁੰਬੀ ਦੀ ਲੋੜ ਹੀ ਨਹੀਂ। ਤੇ ਅਸੀਂ ਸਾਰੇ ਫਿਰ ਜ਼ੋਂਬੀ ਹੀ। ਸਹੀ ਗੱਲ ਆ। ਦੇਖਣਾ ਹੁਣ, ਮੈਂ ਵੀ ਉੱਥੇ ਸਾਹ ਲੈ ਰਿਹਾ, ਤੂੰ ਵੀ ਲੈ ਰਿਹਾ, ਤੂੰ ਬਾਹਰ ਵੀ ਕੱਢ ਰਿਹਾ, ਮੈਂ ਅੰਦਰ ਲੈ ਕੇ ਜਾ ਰਿਹਾ। ਕਿਸ ਟਾਈਮ ਏਦਾਂ ਹੁੰਦਾ, ਸਿਗਟਾਂ ਲੱਗੀਆਂ ਨੇ ਛੋਟੀ ਜਿਹੀ ਜਗ੍ਹਾ ਤੇ 10 ਜਣੇ ਬੈਠੇ ਨੇ, ਹਾਂਜੀ। ਉਹ 2-2 ਘੰਟੇ 3-3 ਘੰਟੇ ਤਾਸ਼ ਖੇਡ ਰਹੇ ਨੇ। ਕੋਈ ਸਿਗਰਟ ਪੀ ਰਿਹਾ, ਕੋਈ ਕਿਸੇ ਨੇ ਨਸਵਾਰ ਰੱਖੀ, ਅੱਲਾ ਮਾਫੀ ਦੇਵੇ, ਜਾਂ ਵੈਸੇ ਵੀ ਬੈਠੇ ਹੋਵੋ, ਤੂੰ ਸਾਹ ਇੱਕ ਦੂਜੇ ਦੇ ਅੰਦਰ ਜਾਂਦਾ ਨਹੀਂ। ਉਹ ਤੇ ਉਹ ਕਿਹੜੀ ਚੀਜ਼ ਆ ਜਿਹੜੀ ਨੂੰ ਤੁਹਾਨੂੰ ਕੁਝ ਨਹੀਂ ਹੋਣ ਦਿੰਦੀ? ਫਿਰ ਵੀ ਇੱਕ ਦੂਜੇ ਦੀ ਬਿਮਾਰੀ, ਹਾਂ ਵੱਡੀ ਬਿਮਾਰੀ ਹੋਵੇ ਉਹ ਪਹੁੰਚ ਜਾਂਦੀ ਹੈ, ਜਿਹਨੂੰ ਇਮਿਊਨ ਸਿਸਟਮ ਦੇ ਜਿਹੜੀ ਕਾਬੂ ਨਹੀਂ ਹੁੰਦੀ, ਹੈਪੇਟਾਈਟਸ ਵਗੈਰਾ। ਤੇ ਲੇਕਿਨ ਇਹ ਆ ਕਿ ਉਹ ਉਂਝ ਵੇਖ ਲਓ ਤੁਹਾਡੀ ਫਿਲਟਰੇਸ਼ਨ ਚੱਲ ਰਿਹਾ ਸਾਹ। ਵੀ ਕੈਸਾ ਇਤਫਾਕ ਹੈ ਨਾ। ਇਹ ਬਾਡੀ 'ਚ ਵੀ ਨਿਜ਼ਾਮ ਹੈ ਨਾ, ਇਹ ਹਰ ਬੰਦੇ ਦਾ ਆਪਣਾ ਆਪਣਾ ਇਮਿਊਨ। ਹਾਂਜੀ, ਇਹਦਾ ਕ੍ਰੀਏਟਰ ਵੀ ਤਾਂ ਹੋਏਗਾ ਨਾ, ਕ੍ਰੀਏਟਰ ਬਣਾ ਵੀ ਤਾਂ ਹੈ ਹਨਾ? ਜੇਦਾ ਸਾਹਿਬ ਇਤਫਾਕ ਦੇਖ ਲਓ ਕਿੱਥੇ ਜਾ ਰਿਹਾ। ਅੱਗੇ ਤੋਂ ਅੱਗੇ ਸਤਾਜ ਜੀ ਮੁਸ਼ਕਲ ਤੋਂ ਮੁਸ਼ਕਲ ਹੀ ਹੈ ਵਕਤ। ਮਤਲਬ ਕਿ ਕਰੋਨਾ ਆਇਆ, ਫਿਰ ਕੋਈ ਇੰਜ ਜੰਗਾਂ ਇਦਾਂ ਹਾਲਾਤ। ਯਾਰ ਇਹ ਜਦੋਂ ਦੁਨੀਆ ਬਣੀ ਉਦੋਂ ਦਾ ਹੁੰਦਾ ਆ ਰਿਹਾ ਵਾ, ਇਹ ਹੋ ਰਹੀ ਹੈ। ਅਸੀਂ ਅੱਜ ਜ਼ਿੰਦਾ ਵਾ ਤੇ ਸਾਨੂੰ ਲੱਗਦਾ ਸਾਡੇ ਦੌਰ 'ਚ ਹੋ ਰਹੀ। ਪਿਛਲੇ ਬਿਮਾਰੀਆਂ ਬੜੀਆਂ ਆਈਆਂ ਨੇ, ਰਿਕਾਰਡ 'ਚ ਨਹੀਂ ਹੈਗੀਆਂ। ਜੰਗਾਂ ਹੀ ਲੱਗੀ ਜਾਂਦੀਆਂ। ਭਾਈ ਰਿਕਾਰਡ 'ਚ ਕੁਝ ਨਹੀਂ ਹੈਗਾ ਤੁਹਾਡੇ ਕੋਲ ਸੁਣੀਆਂ ਸੁਣਾਈਆਂ ਕਹਾਣੀਆਂ ਨੇ, ਇਦਾਂ ਹੀ ਤੁਹਾਡੇ ਕੋਲ ਰਿਕਾਰਡ ਹੀ ਕੁਝ ਨਹੀਂ ਹੈਗਾ। ਅੱਜ ਦੀ ਗੱਲ ਤੇ ਹਰ ਰਿਕਾਰਡ ਹੋ ਰਹੀ। ਸੱਜਣੋ, ਜਿਵੇਂ ਇੱਕ ਗੱਲ ਮਸ਼ਹੂਰ ਹੈ, ਹਿਟਲਰ ਦੇ ਦੌਰ ਕਿੱਡਾ ਸਖਤ ਸੀ। ਹਾਂ, ਸਿਰਫ ਹੋਰ 'ਚ ਇੱਕ ਬੰਦਾ ਬਚਿਆ ਜਿਹੜਾ ਪ੍ਰੈਸ ਦੀ ਨੰਬਰ ਪਲੇਟ ਲਾ ਕੇ ਫਿਰਦਾ ਸੀ। ਨਿਊਜ਼ ਚੈਨਲ ਦੀ। ਉਹਨੂੰ ਹਿਟਲਰ ਨੇ ਹੱਥ ਨਹੀਂ ਪਾਇਆ। ਕੋਈ ਗੱਲ ਸਹੀ ਕਰਨ ਉਹ ਸਹੀ ਗੱਲ, ਉਹਨੇ ਸਤਾਜ ਜੀ ਨੰਬਰ ਪਲੇਟ ਤੇ ਲਿਖਾਇਆ ਹੋਇਆ ਸੀ। ਉਹ ਜੈਨ ਉਹਨੇ ਨੰਬਰ ਪਲੇਟ ਲਾਈ ਸੀ ਪ੍ਰੈਸ, ਉਹਨੂੰ ਹਿਟਲਰ ਨੇ ਕਿਹਾ ਇਹਨੂੰ ਨਾ ਕੁਝ ਕਰ। 2-3 ਬੰਦੇ ਹੋਰ ਬਚੇ। ਜੈਨ ਮੈਨੂੰ ਗੱਲ ਕਰਾਂਦਾ ਸੀ ਕਜ਼ਨ ਦੀ, ਹਿਟਲਰ ਨਾਲ ਮੇਰਾ ਕਜ਼ਨ ਭਾਣਾ ਫਲਾਂ ਥਾਣੇ 'ਚ ਹੁੰਦਾ। ਐਡਵੋਕੇਟ ਵਾਲੀ ਨੰਬਰ ਪਲੇਟ ਹਾਂਜੀ। ਤੇ ਪ੍ਰੈਸ ਵਾਲੀ ਨੰਬਰ ਪਲੇਟ। ਬੱਚੇ ਹੀ ਉਹਨੇ ਹਿਟਲਰ ਦੇ ਦੌਰ 'ਚ ਉਹੀ ਰਸਮ ਹੈ ਜਿਹੜੀ ਮੋਟਰਸਾਈਕਲਾਂ ਤੇ ਲਿਖਿਆ ਤੁਸੀਂ ਪੜ੍ਹਦੇ ਆ। ਐਡਵੋਕੇਟ। ਅੱਛਾ, ਮੈਂ ਕਹਿੰਦਾ ਸਹੀ ਯਾਰ, ਵਿਚਾਰਾ ਇਹਨੇ ਕੀ ਉੱਥੇ ਐਸਾ ਕੀਤਾ ਦੁਬਈ, ਇਹਨੂੰ ਉਹਨਾਂ ਨੇ ਕਿਉਂ ਕਰਤਾ? ਮੈਨੂੰ ਹੁਣ ਸਮਝ ਆਈ ਸਾਜ ਦੀ ਸਾਰੀ ਗੱਲ। ਇਨਫੋਰਮੇਸ਼ਨ ਦਿੱਤੀ ਤੁਹਾਨੂੰ ਹਿਟਲਰ ਦੇ ਦੌਰ ਦੀ। ਮੈਨੂੰ ਸਮਝ ਲੱਗ ਗਈ, ਮੈਨੂੰ ਵਜ੍ਹਾ ਸਮਝ ਆ ਗਈ। ਇਹਨੇ ਉੱਥੇ ਵੀ ਇਨਫੋਰਮੇਸ਼ਨ ਇਹਨੇ ਕੋਈ ਗੱਲ ਐਸੀ ਕਰਤੀ ਆ, ਉਹਨਾਂ ਨੇ ਕਿਹਾ ਚੱਲ ਓਏ। ਲਓ ਜੀ, ਇਹ ਇਨਫੋਰਮੇਸ਼ਨ ਗਲਤ ਹੋਵੇ ਨਾ। ਯਾਰ ਉਸਤਾਦ ਜੀ, ਮੈਨੂੰ ਉਸ ਗੱਲ ਦਾ ਬੜਾ ਮਜ਼ਾ ਆਇਆ। ਉਸਤਾਦ ਜੀ ਕਹਿੰਦੇ ਯਾਰ ਉਹ ਅਰਬੀ ਨੇ ਆ ਕੇ ਕਿਹਾ ਕਿ ਕਈਆਂ ਦਾ ਢੂੰਡ ਲੈ ਤੇ ਉਹ ਢੂੰਡਣ ਲੱਗਦਾ ਤੇ ਕੁਝ ਲੱਭਦਾ ਵੀ ਨਹੀਂ। ਉਹਦੇ ਨਾਲ ਉਹ ਮਜ਼ੇਦਾਰ ਸੀ ਕਿ ਯਾਰ ਉੱਥੇ ਮੈਨੂੰ ਢੂੰਡ ਪਤਾ ਲੱਗਾ ਇਹਨੂੰ ਕਿਉਂ ਕੱਢਿਆ। ਹਾਂ, ਨਹੀਂ ਸਹੀ ਗੱਲ। ਇਹਨੇ ਕੋਈ ਪੋਸਟ ਇਦਾਂ ਦੀ ਪਾਈ ਹੈ, ਉਹਨਾਂ ਨੇ ਪੋਸਟ ਪੜ੍ਹੀ, ਉਹਨਾਂ ਕਿਹਾ ਇਹਨੂੰ ਕੱਢੋ ਬਾਹਰ। ਇਨਫੋਰਮੇਸ਼ਨ ਦਿੱਤੀ। ਲਾਲ ਬੇਗ ਝੂਠਾ ਨਿਕਲਿਆ ਮੇਰਾ। ਮੇਰੀ ਤੇਰਾ ਲਾਲ ਬਿੱਲ ਸੱਚਾ ਵੀ ਨਹੀਂ ਨਿਕਲਿਆ। ਉਹਨੇ ਕਿਹਾ ਵੀ ਉਹ ਇਹ ਆ ਕਿ ਜਿੱਥੇ ਤੂੰ ਫੌਰਨ ਮਰ ਜਾਣਾ, ਉਹਨੇ 15 ਮਿੰਟ ਬਾਅਦ ਮਰ ਜਾਣਾ, ਇੰਨੀ ਕੁ ਗੱਲ ਹੀ ਆ। ਹਾਂਜੀ, ਉਹਨਾਂ ਕਿੱਡੇ ਸੋਹਣੇ ਇਕੱਠੇ ਕਰਾ ਕੇ। ਔਰ ਇੱਕ ਹੋਰ ਉਹਨੇ ਗੱਲ ਕਹੀ ਆ, ਉਹਨੇ ਕਿਹਾ ਉਹ ਇਨਸਾਨ ਨਾਲੋਂ ਕੋਈ 6 ਤੋਂ 10% ਜ਼ਿਆਦਾ ਕਰਦਾ ਤੇ ਅੱਗੋਂ ਅਗਲੇ ਵੇ ਵੀ ਜਿਹੜੀ 9000% ਜ਼ਿਆਦਾ ਸਿੱਟਦੇ। ਤੇ ਤੇਰਾ ਤੂੰ ਵੀ ਗਿਆ ਤੇ ਤੇਰਾ ਲਾਲ ਬੇਗ ਵੀ ਗਿਆ। ਤੋਂ ਵੀ ਪਹਿਲੇ ਫੁੜ ਗਿਆ ਹੋਵੇ। ਹਾਂ, ਬੇਗ ਬੂਕ ਸਾਰੇ ਗਏ। यह कर लो सर्च का हिटलर के दौर में प्रेस वाली मोटरसाइकिलें थी। नहीं, मैं नहीं करता ਉਹ ਜਾਂ ਤੂੰ ਉਹ ਜੀ ਉਹ ਚੈਟ ਜੀਪੀਟੀ, ਉਹ ਵੀ ਹਰ ਗੱਲ ਮੇਰੇ ਹੱਕ 'ਚ ਹੀ ਕਰੀ ਜਾਂਦੇ ਸੀ। ਉਹਨੇ ਕਹਿੰਦਾ ਇਹ ਇੱਕ ਉਹ ਯਾਰ ਸੁਣਦੀ ਪਈ ਆ। ਇਹ ਜਿੰਨੀਆਂ ਅਸੀਂ ਗੱਲਾਂ ਕਰਦੇ ਆ ਨਾ, ਉਹ ਸੁਣਦਾ ਵਾ ਹੈ। ਬਿਲਕੁਲ। ਤੁਸੀਂ ਇਹਨੂੰ ਇਹ ਨਾ ਸਮਝੋ ਕਿ ਵੀ ਇਹ ਬੰਦ ਪਿਆ ਮੋਬਾਈਲ, ਸਕਰੀਨ ਆਫ ਆ, ਮੈਂ ਕਿਹੜਾ ਕੋਈ ਐਪ ਖੋਲੀ ਆ। ਜਾਸੂਸ ਹੈ ਤੂੰ। ਪਤਾ ਤੈਨੂੰ? अच्छा जी। ਹਾਂਜੀ ਸਰ ਜੀ। ਉਹ ਪਾਇਣ ਮੇਰੀ ਗੱਲ ਸੁਣ, ਤੂੰ ਲਾਈਕ ਆ ਲਾਈਟ ਆ, ਅਸੀਂ ਇੱਥੇ ਗੱਲ ਕਰ ਰਹੇ ਆ ਕਿ ਯਾਰ ਆ ਲਾਈਟ ਜਿਹੜੀ ਫਲਾਂ ਕੰਪਨੀ ਦੀ ਆ, ਮੈਨੂੰ ਇੱਕ ਲਾਈਟ ਚਾਹੀਦੀ ਆ, ਮੈਨੂੰ ਫਲਾਂ ਚਾਹੀਦਾ, ਮੈਨੂੰ ਆਹ ਚਾਹੀਦਾ, ਉਹ ਸੁਣਦਾ ਪਿਆ।
ਤੂੰ ਮੋਬਾਈਲ ਖੋਲੇਗਾ ਨਾ ਐਪਾਂ ਤੇਰੇ ਅੱਗੇ ਲਾਈਟਾਂ ਆਉਣ ਲੱਗ ਪੈਣਗੀਆਂ, ਮਸ਼ਹੂਰੀਆਂ ਆਣਗੀਆਂ। ਸਹੀ ਗੱਲ। ਤੇਰੀਆਂ ਮਸ਼ਹੂਰੀਆਂ ਆਉਣ ਲੱਗ, ਤੂੰ ਕਹਿੰਦਾ ਯਾਰ ਇਹ ਤੇ ਮੈਂ ਅੱਜ ਹਾਲੇ ਗੱਲ ਕਰ ਰਿਹਾ ਸੀ ਨਾ, ਇਹ ਕੈਸੀ ਇਤਫਾਕ ਹੈ? ਇਤਫਾਕ ਨਹੀਂ, ਉਹ ਸੁਣਦਾ ਪਿਆ ਵਾ। ਸੱਚੀ ਮੁੱਚੀ ਹੋਇਆ ਇਦਾਂ ਹੀ। ਹਾਂ, ਔਰ ਤੂੰ ਅਗਰ ਇੰਗਲਿਸ਼ ਚ ਗੱਲ ਕਰੇਗਾ ਨਾ ਫਿਰ ਤੇ ਉਹ ਤੈਨੂੰ ਫੌਰਨ ਦੱਸੇਗਾ ਹਰ ਚੀਜ਼। ਸਾਡੇ ਉਰਦੂ ਪੰਜਾਬੀ ਤੇ ਥੋੜਾ ਜਿਹਾ ਉਹਦੀ ਲੈਂਗੁਏਜ ਪ੍ਰੋਬਲਮ ਸ਼ਾਇਦ ਹੋਵੇ, ਲੇਕਿਨ ਤੂੰ ਇੰਗਲਿਸ਼ ਉਹ ਵੀ ਨਹੀਂ ਉਸਤਾਦ ਜੀ। ਇੰਗਲਿਸ਼ ਉਰਦੂ ਚ ਪੰਜਾਬੀ ਚ ਪ੍ਰੋਡਕਟ ਦਾ ਤੇ ਨਾਂ ਤੂੰ ਲੈਣਾ ਨਾ ਕਿ ਪ੍ਰੋਡਕਟ, ਯਾਰ ਮੈਨੇ ਆਈਫੋਨ 17 ਲੈਣਾ ਯਾਰ, ਉਹਦਾ ਮੈਂ ਰੰਗ ਲੈਣਾ ਯਾਰ, ਕੋਈ ਮੈਂ ਉਹਦਾ ਆਈਫੋਨ 70 ਦਾ ਤੇਰੇ ਸਾਹਮਣੇ ਆਉਣ ਲੱਗ ਪੈਣਗੇ। ਉਹ ਐ ਸੁਣਦਾ ਜਸੂਸ ਹੌਲੀ ਹੌਲੀ ਆ ਪਲਾਟ ਵਾਲੀ ਗੱਲ ਫਿਰ ਕਟਵਾ ਦੇਣਾ ਉਸਤਾਦ ਜੀ। ਨਹੀਂ, ਉਹ ਤੇ ਹੁਣ ਸੁਣ ਲਈ ਆ। ਬਸ ਰਾਮ ਨਾਲ ਗੱਲ ਕਰਦਾ ਮੈਂ ਐਕਟਰ ਕਹਿਣਾ, ਮੈਂ ਬੋਲੀ ਪੈਣੀ ਤੇ ਮਾਮੇ ਸਾਹਮਣੇ ਇਹ ਹੁਣ ਛੱਪਰ 'ਚ ਗੱਲ ਕਰਨੀ ਪਈ। ਛੱਪਰ 'ਚ ਗੱਲ ਕਰਨੀ ਹੈ ਤੇ ਸਾਹਮਣੇ ਸੁਣੇਗਾ ਹਰ ਚੀਜ਼ ਸਮਝੇਗਾ, ਉਹਨੂੰ ਪਤਾ ਲੱਗ ਜਾਏਗਾ ਇੱਥੇ ਕੋਈ ਮਾੜੀ ਟਾਈਮ ਬੇਟਾ ਡਫਲੀ ਲੈ ਕੇ। ਭਾਈ ਸਾਡੇ ਦੋਸਤ ਸੀ ਦੁਬਈ, ਉਹ ਨਾ ਹੁਣ ਅਮਰੀਕਾ ਚਲੇ ਗਏ। ਉਹਨਾਂ ਨੇ ਜਦੋਂ ਅਸੀਂ ਬਹਿਣਾ ਨਾ ਇਕੱਠੇ ਤੇ ਉਹਨਾਂ ਨੇ ਸਾਰਿਆਂ ਦੇ ਮੋਬਾਈਲ ਫੜ ਕੇ ਇੱਕ ਸਾਈਡ ਤੇ ਕਿਸੇ ਥੈਲੇ 'ਚ ਜਾਂ ਬੈਗ 'ਚ ਰੱਖਤੇ। ਹਾਂ, ਆਪਣੇ ਵੱਲੋਂ ਸੇਫ ਹੋ Safe ਹੋ। ਤੇ ਲੇਕਿਨ ਵੱਡੀ LCD ਤੇ ਕੈਮਰਾ ਉਹਦਾ ਚੱਲ ਰਿਹਾ। ਉਸਤਾਦ ਜੀ ਅਸੀਂ ਉਹਨੂੰ ਪਾਵਰ ਆਫ ਕਰ ਦਿੰਦੇ ਆ ਨਾ ਜਦੋਂ ਰਿਮੋਟ ਤੋਂ, ਤੇ ਲੇਕਿਨ ਸੋਚ ਉਹਦਾ ਲੱਗਾ ਵਾ, ਉਹਦਾ ਕੈਮਰਾ ਐਕਟਿਵ ਹੁੰਦਾ। ਹਾਂਜੀ ਅੱਛਾ ਜੀ। ਹਾਂਜੀ ਭੈਣ, ਤੁਸੀਂ ਕਿਤੇ ਵੀ ਤੁਸੀਂ ਇਕੱਲੇ ਨਹੀਂ ਹੈਗੇ, ਰਿਕਾਰਡ ਹੋ ਰਿਹਾ। ਯਾਨੀ ਰਿਕਾਰਡ ਹੋ ਰਿਹਾ ਹਰ ਜਗ੍ਹਾ ਤੇ। ਆਪਣੀ ਬਣਾਈ ਟੈਕਨੋਲੋਜੀ ਨਾਲ ਇਨਸਾਨ ਹਾਂਜੀ ਹਾਂਜੀ ਸਾਰਾ ਕੁਝ। ਆਪਸ਼ਾਂ ਹੋ ਰਿਹਾ। ਹਾਂਜੀ, ਦਿੱਤੀ ਤਾਂ ਅਸੀਂ ਠੀਕ ਸੀ ਉਸਤਾਦ ਜੀ। ਉਹ ਵੀ ਇਹੀ ਕੋਸ਼ਿਸ਼ ਸੀ, ਉੱਥੋਂ ਤੋਂ ਸ਼ੁਰੂ ਹੋਇਆ ਕੰਮ। ਤੇ ਲਿਮਿਟਿਡ ਸੀਗੀ, ਹੁਣ ਜ਼ਰਾ ਕਰ ਸਾਰੇ ਤੁਹਾਨੂੰ ਉਹਨੂੰ ਕਾਬੂ ਕਰ ਲਿਆ। ਹਾਂਜੀ, ਤੁਹਾਡੀ ਸੋਚ ਨੂੰ ਪੜ ਲੈਂਦਾ ਉਹ ਕਿ ਤੁਸੀਂ ਕਰ ਰਹੇ। ਉਹ ਟੀ ਟਾਈਮ ਸੌਂਦਾ ਸਾਡਾ ਰੋਜ਼। ਬੜਾ ਫੈਨ ਵੀ। ਹਾਂਜੀ ਚਲੋ ਓਕੇ, ਰੱਬ ਰਾਖਾ ਜੀ ਭਾਜੀ। ਆ ਲਓ ਅੱਜ ਇੰਨਾ ਹੀ, ਚਲੋ ਠੀਕ ਆ ਜੀ ਠੀਕ। ਆਹੋ ਚਲੋ, ਅੱਲਾ ਨਾਲ ਖੈਰ ਸਲਾਹ। ਹੁਣ ਕੁਛ ਦਿਨਾਂ ਬਾਅਦ ਫਿਰ ਤੁਹਾਡਾ ਮੁਲਾਕਾਤ ਹੋਏਗੀ ਗਾਹੇ ਬਗਾਹੇ। ਗਾਹੇ ਬਗਾਹੇ। ਇਨਸ਼ਾਅੱਲਾ।